ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਅਪਡੇਟ ਫਾਰਮਿੰਗ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅਪਡੇਟ ਫਾਰਮਿੰਗ ਦੇ ਵਿੱਚ ਅੱਜ ਮੇਰੇ ਨਾਲ ਜੁੜ ਚੁੱਕੇ ਨੇ ਫ੍ਰੈਜ਼ਨੋ ਸਟੇਟ ਯੂਨੀਵਰਸਿਟੀ ਡਾਕਟਰ ਰਣਜੀਤ ਰਿਆੜ ਜੀ। ਇਹ ਆਪਣੇ ਨਾਲ ਪਹਿਲਾਂ ਵੀ ਕਾਫੀ ਵਾਰੀ ਵੱਖ-ਵੱਖ ਵਿਸ਼ਿਆਂ ਦੇ ਉੱਤੇ ਗੱਲਬਾਤ ਕਰਨ ਦੇ ਲਈ ਜੁੜਦੇ ਰਹੇ ਨੇ। ਡਾਕਟਰ ਰਿਆੜ ਜੀ, ਸਵਾਗਤ ਹੈ ਜੀ। ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਤੇ ਮੇਰੇ ਵੱਲੋਂ ਵੀ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਆਪਾਂ ਡਾਕਟਰ ਰਿਆੜ ਗੱਲਬਾਤ ਕਰਨੀ ਆ ਇੱਕ ਅਜਿਹੀ ਚੀਜ਼ ਦੇ ਬਾਬਤ, ਜਿਹੜਾ ਇੱਕ ਤਾਂ ਇੱਥੇ ਉਹਦੀ ਕ੍ਰੌਪ ਵੀ ਬਹੁਤ ਹੁੰਦੀ ਆ, ਆਪਾਂ ਵੈਸੇ ਵੀ ਉਹਨੂੰ ਚੰਗਾ ਸਮਝਦੇ ਹਾਂ। ਕਈ ਤਰੀਕੇ ਦੇ ਜਿਹੜੇ ਐਨਰਜੀ ਦਾ ਸੋਰਸ, ਪ੍ਰੋਟੀਨ ਦਾ ਸੋਰਸ, ਉਸ ਦੇ ਬਾਰੇ ਜਿਹੜਾ ਉਹ ਜਾਣਿਆ ਜਾਂਦਾ ਆ। ਗੱਲ ਕਰਨੀ ਅੱਜ ਆਪਾਂ ਬਦਾਮਾਂ ਦੀ। ਝਾੜ ਦਾ ਵਕਤ ਵੀ ਚੱਲ ਰਿਹਾ ਇਸ ਟਾਈਮ, ਹਾਰਵੈਸਟਿੰਗ ਜਿਹੜੀ ਉਸਦੀ ਹੋ ਰਹੀ ਆ। ਬਦਾਮ ਦੇ ਬੂਟੇ ਦੇ ਅੰਦਰ ਕਿੱਦਾਂ ਆ, ਉਹਦੇ ਜਨਮ ਤੋਂ ਲੈ ਕੇ ਉਹਦੇ ਫਲ ਦੇਣ ਤੱਕ ਦੀ ਜੋ ਉਸਦੀ ਇਨਸਾਈਡ ਪ੍ਰੋਸੈਸ ਹੈਗਾ ਆ, ਫਿਜ਼ੀਓਲੋਜੀ ਜਿਹਨੂੰ ਆਪਾਂ ਜੇ ਸ਼ਬਦ ਵਰਤ ਲਈਏ, ਤਾਂ ਉਸ ਦੇ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ। ਤੇ ਇਹਦੇ ਨਾਲ ਆਈ ਥਿੰਕ ਡਾਕਟਰ ਰਿਆੜ ਕਾਫੀ ਜਿਹੜੇ ਕਿਸਾਨ ਵੀਰ ਆ, ਜਿਹੜੇ ਵੀ ਕਿਸਾਨੀ ਕਰਦੇ ਆ, ਉਹਨਾਂ ਨੂੰ ਕਈ ਨਵੀਆਂ ਚੀਜ਼ਾਂ ਦਾ ਵੀ ਪਤਾ ਲੱਗੂਗਾ। ਅੱਜ ਅਸੀਂ ਵੀ ਬਹੁਤ ਕੁਛ ਇਸ ਦੇ ਵਿੱਚ ਨਾਲ ਨਾਲ ਸਿੱਖਾਂਗੇ। ਸੋ ਸ਼ੁਰੂਆਤ ਕਰਦੇ ਹਾਂ ਅੱਜ ਬਦਾਮਾਂ ਦੇ ਬਾਰੇ। ਆਪਾਂ ਬਦਾਮਾਂ ਦੇ ਗੜ੍ਹ 'ਚ ਹੀ ਬੈਠੇ ਹਾਂ, ਫ੍ਰੈਜ਼ਨੋ ਕਾਉਂਟੀ 'ਚ। ਸੋ ਇਹ ਵੈਸੇ ਟੌਪਿਕ ਨੂੰ ਲੈ ਕੇ ਅੱਜ ਤੁਹਾਡਾ ਇਹ ਸਬੱਬ ਵੀ ਇਸ ਹਿਸਾਬ ਨਾਲ ਬਣਿਆ ਹਾਰਵੈਸਟਿੰਗ ਦੇ ਦੌਰਾਨ? ਦੇਖੋ ਜੀ, ਪਿਛਲੇ ਦਿਨਾਂ ਦੇ ਵਿੱਚ ਕੁਐਸਚਨ ਇਹ ਚੱਲ ਰਿਹਾ ਸੀਗਾ ਕਿ ਕਿਹੜਾ ਟੌਪਿਕ ਲਿਆਂਦਾ ਜਾਵੇ ਜਾਂ ਕਿਸ ਚੀਜ਼ ਦੇ ਇਸ਼ੂ ਬਾਰੇ ਗੱਲਬਾਤ ਕੀਤੀ ਜਾਵੇ ਜੀ। ਤੇ ਪਿਛਲੇ ਹਫ਼ਤੇ ਜਿਹੜਾ ਟ੍ਰੋਪੀਕਲ ਡਿਪਰੈਸ਼ਨ ਆਇਆ, ਜਿਹਦੇ ਕਰਕੇ ਮੀਂਹ ਪਿਆ, ਉੱਦਾਂ ਦੇ ਕਹਿੰਦੇ ਵੀ ਵਾਢੀ ਦੇ ਉੱਤੇ ਮੀਂਹ ਪੈਣਾ ਬਹੁਤ ਭੈੜਾ ਹੁੰਦਾ, ਤੇ ਬਦਾਮਾਂ ਵਾਸਤੇ ਤਾਂ ਕੁਛ ਜ਼ਿਆਦਾ ਹੀ ਭੈੜਾ ਸੀਗਾ। ਵੀ ਜਿਨ੍ਹਾਂ ਦੇ ਝਾੜੇ ਹੋਏ ਬਦਾਮ ਜਾਂ ਵਿੰਡ ਰੋਜ਼ 'ਚ ਪਏ ਹੋਏ, ਇਕੱਠੇ ਕੀਤੇ ਹੋਏ ਬਦਾਮਾਂ ਦੇ ਆਲੇ ਦੁਆਲੇ 1.5 2 ਇੰਚ ਕਿਤੇ ਜ਼ਿਆਦਾ ਵੀ ਪਾਣੀ ਖੜ ਗਿਆ। ਸੋ ਹੁਣ ਬਦਾਮ ਇੱਕ ਜਿਹੜੀ ਐਜ਼ ਏ ਕ੍ਰੌਪ ਫਸਲ ਹੈ, ਜਿਹੜੀ ਇਹ ਖੁਸ਼ਕ ਮੌਸਮ ਦੀ ਆ ਜੀ। ਬਈ ਇਹਦੇ ਗਰੋਥ ਦੇ ਦੌਰਾਨ ਤੇ ਇਹਦੇ ਹਾਰਵੈਸਟਿੰਗ ਦੇ ਦੌਰਾਨ ਕਦੇ ਵੀ ਮੀਂਹ ਨਹੀਂ ਪੈਂਦਾ, ਪਾਣੀ ਦੀ ਛਿੱਟ ਨਹੀਂ ਪੈਂਦੀ ਇੱਕ, ਤੇ ਹਿਊਮਿਡਿਟੀ ਵੀ ਬਹੁਤ ਘੱਟ ਹੁੰਦੀ ਆ, ਤਰੇਲ ਵੀ ਨਹੀਂ ਪੈਂਦੀ। ਮਤਲਬ ਇੱਕ ਖੁਸ਼ਕ ਮਾਹੌਲ ਦੀ, ਖੁਸ਼ਕ ਇਲਾਕੇ ਦੀ ਫਸਲ ਆ। ਤੇ ਕੈਲੀਫੋਰਨੀਆ ਗਰਮੀਆਂ ਖੁਸ਼ਕ ਹੁੰਦੀਆਂ ਆ, ਤੇ ਪਰ ਐਤਕੀ ਉਹ ਟ੍ਰੈਂਡ ਜਿਹੜਾ ਆ, ਟ੍ਰੈਂਡ ਨਾਲੋਂ ਪੁੱਠਾ ਹੋ ਗਿਆ ਵੀ ਜਿਹੜਾ ਹਾਰਵੈਸਟ ਦੇ ਟਾਈਮ ਤੇ ਇੰਨਾ ਮੀਂਹ ਪੈ ਗਿਆ। ਉਹਦੇ ਕਰਕੇ ਫਿਰ ਮੈਂ ਥੋੜੀ ਜਿਹੀ ਖੋਜ ਖਬਰ ਕਰਨ ਲੱਗਿਆ ਬਈ ਫਾਰਮਰਸ ਕੋਲ ਕੀ ਆਪਸ਼ਨ ਆ ਵੀ ਜਿਨ੍ਹਾਂ ਦੇ ਬਦਾਮ ਭਿੱਜ ਗਏ, ਝਾੜੇ ਹੋਏ ਬਦਾਮ ਭਿੱਜ ਗਏ। ਜੀ ਜੀ। ਤੇ ਜਦੋਂ ਮੈਂ ਉਹਦੇ ਬਾਰੇ ਪੜ੍ਹਨ ਲੱਗਿਆ, ਫਿਰ ਮੈਨੂੰ ਲੱਗਾ ਵੀ ਇਹ ਨੈਰੋ ਹੈਗਾ ਟੌਪਿਕ, ਤੇ ਉਹਦੇ ਬਾਰੇ ਜਾਣਕਾਰੀ ਲੈਣ ਤੋਂ ਪਹਿਲਾਂ ਮੈਨੂੰ ਆਪਣੇ ਆਪ ਨੂੰ ਪੂਰਾ ਇਹਦੀ ਸਾਰੀ ਕ੍ਰੌਪ ਦੀ ਫਿਜ਼ੀਓਲੋਜੀ ਸਮਝਣੀ ਪਊਗੀ। ਸੋ ਤਾਂ ਕਰਕੇ ਫਿਰ ਮੈਂ ਸੋਚਿਆ ਕਿ ਚਲੋ ਅੱਜ ਆਪਾਂ ਟੌਪਿਕ ਇੱਦਾਂ ਦਾ ਕਰਦੇ ਹਾਂ ਵੀ ਜਿਹਦੇ ਨਾਲ ਤੁਹਾਨੂੰ ਪ੍ਰੋਡਕਸ਼ਨ ਇਨਫੋਰਮੇਸ਼ਨ ਨਾਲੋਂ ਜ਼ਿਆਦਾ ਬੂਟੇ ਦੀ ਜਿਹੜੀ ਅੰਦਰਲੀ ਜਾਣਕਾਰੀ ਆ, ਬੂਟਾ ਗਰੋ ਕਿੱਦਾਂ ਕਰ ਰਿਹਾ, ਬੂਟੇ ਦੇ ਵਿੱਚ ਕੀ ਚੱਲ ਰਿਹਾ ਆ ਮੈਟਾਬੋਲਿਕਲੀ ਸਾਰੇ ਸਾਲ ਦੇ ਦੌਰਾਨ, ਜਿਹਦੇ ਨਾਲ ਉਹਦਾ ਝਾੜ ਦਾ ਜਿੰਨਾ ਕੁ ਉਹਦਾ ਲੈਵਲ ਆ ਉਹ ਡਿਟਰਮਿਨ ਹੋਣਾ ਆ। ਕਿਉਂਕਿ ਸਾਨੂੰ ਐਜ਼ ਏ ਗਰੋਅਰ ਸਾਰਿਆਂ ਦਾ ਮੇਨ ਇੰਟਰਸਟ ਇਹ ਹੁੰਦਾ ਵੀ ਅਸੀਂ ਜ਼ਿਆਦਾ ਫਸਲ ਕਿਵੇਂ ਲਈਏ, ਯੀਲਡ ਜ਼ਿਆਦਾ ਕਿੱਦਾਂ ਆਵੇ। ਪਰ ਕਈ ਵਾਰੀ ਇੱਦਾਂ ਹੁੰਦਾ ਵੀ ਜੇ ਯੀਲਡ ਜ਼ਿਆਦਾ ਆ, ਪ੍ਰੋਡਕਸ਼ਨ ਜ਼ਿਆਦਾ ਹੋ ਗਈ ਹੈ, ਤੇ ਪ੍ਰਾਈਸ ਘੱਟ ਗਿਆ, ਪਰ ਨਾਲਾ ਉੱਥੇ ਦਾ ਉੱਥੇ ਰਿਹਾ। ਤੇ ਜੇ ਯੀਲਡ ਘੱਟ ਹੋਵੇ ਜਾਂ ਸਪਲਾਈ ਘੱਟ ਹੋਵੇ, ਤੇ ਜੇ ਪ੍ਰਾਈਸ ਵੱਧ ਹੋਵੇ, ਤੇ ਫਿਰ ਵੀ ਤੇ ਫਾਰਮਰ ਨੂੰ ਜ਼ਿਆਦਾ ਪੈਸੇ ਬਣ ਸਕਦੇ ਹੈਗੇ। ਤੇ ਜੇ ਕੋਈ ਇੱਦਾਂ ਦਾ ਡਾਇਨਾਮਿਕ ਲੱਭ ਜਾਂਦਾ ਆ ਜਿਹਦੇ ਨਾਲ ਤੁਸੀਂ ਓਵਰਆਲ ਬੂਟੇ ਦੀ ਹੈਲਥ ਨੂੰ ਇੰਪਰੂਵ ਕਰ ਸਕਦੇ ਜੇ, ਤੇ ਜੇ ਯੀਲਡ ਤੁਹਾਡੀ ਮੈਕਸਿਮਮ ਨਹੀਂ ਵੀ ਆ ਰਹੀ, ਜੇ 80% ਆ ਰਹੀ ਹੈ, ਪਰ ਤੁਹਾਡਾ ਬੂਟਾ 10 ਸਾਲ ਵੱਧ ਚੱਲ ਜੂ, ਤੇ ਜੇ ਲੌਂਗ ਟਰਮ ਸਸਟੇਨੇਬਿਲਿਟੀ ਨੂੰ ਲੈ ਕੇ, ਤੇ ਇਕੋਲੋਜੀਕਲ ਤੇ ਫਾਈਨੈਂਸ਼ੀਅਲ ਸਟੇਬਿਲਿਟੀ ਨੂੰ ਲੈ ਕੇ, ਤੇ ਸਸਟੇਨੇਬਿਲਿਟੀ ਨੂੰ ਲੈ ਕੇ, ਸੋ ਉਹੋ ਜਿਹੀਆਂ ਚੀਜ਼ਾਂ ਬਾਰੇ ਫਿਰ ਮੈਂ ਥੋੜ੍ਹਾ ਜਿਹਾ ਖੋਜ ਇਹਦੇ ਬਾਰੇ ਕੀਤੀ, ਤੇ ਉਹ ਮੈਂ ਅੱਜ ਜਾਣਕਾਰੀ ਜਿਹੜੀ ਆ ਉਹ ਜ਼ਿਮੀਂਦਾਰਾਂ ਨਾਲ ਸਾਂਝੀ ਕਰਨ ਲੱਗਾ, ਤੇ ਇਹ ਜ਼ਿਮੀਂਦਾਰਾਂ ਵਾਸਤੇ ਥੋੜ੍ਹਾ ਜਿਹਾ ਹੋਮਵਰਕ ਵੀ ਹੋਊਗਾ। ਜਿਹੜੀ ਇਹਦੇ ਵਿੱਚ ਨੌਲੇਜ ਵੀ ਹੋਊਗੀ, ਕਲਾਸ ਲੱਗਣ ਲੱਗੀ ਹੈ, ਸਾਰੇ ਜਾਣੇ ਆਪਾਂ ਆਪਣੀ ਪੈਨਸਲਾਂ ਕਾਪੀਆਂ ਫੜ ਕੇ ਜਿਹੜਾ ਜੀ ਬੈਠ ਲਓ। ਬਾਕੀ ਚਲੋ ਚੰਗੀ ਗੱਲ ਆ, ਡਾਕਟਰ ਰਿਆੜ ਨੇ ਜਿਹੜਾ ਟੌਪਿਕ ਜਿਹੜਾ ਚੁਣਿਆ। ਸੋ ਆਪਣੇ ਪ੍ਰੋਗਰਾਮ ਦਾ ਮਕਸਦ ਵੀ ਇਹ ਆ
ਜੋ ਰਾਈਟ ਨਾਓ ਮੌਜੂਦਾ ਹਾਲਾਤ ਚੱਲ ਰਹੇ ਆ ਉਸ ਦੇ ਉੱਤੇ ਤਾਂ ਗੱਲ ਕੀਤੀ ਹੋਈ ਜਾਵੇ। ਨਾਲ ਦੇ ਨਾਲ ਜਿਹੜੇ ਕਿਸਾਨ ਆ ਉਹਨਾਂ ਦੀ ਨੌਲੇਜ ਦੇ ਵਿੱਚ, ਐਜੂਕੇਸ਼ਨ ਦੇ ਵਿੱਚ ਵੀ ਜਿਹੜਾ ਉਹ ਵਾਧਾ ਹੋਵੇ। ਜਿਹੜਾ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਆ ਉਹਨਾਂ ਦਾ ਇਵੈਂਚੁਅਲੀ ਮਕਸਦ ਵੀ ਇਹ ਆ ਵੀ ਨੌਲੇਜ ਦੇ ਨਾਲ ਇੰਪਾਵਰਮੈਂਟ ਜਿਹੜੀ ਆ ਉਹ ਕਿਸਾਨਾਂ ਦੀ ਹੋਵੇ। ਸੋ ਤੁਸੀਂ ਡਾਕਟਰ ਰਿਆੜ ਗੱਲ ਕੀਤੀ ਵੀ ਇਹ ਖੁਸ਼ਕ ਇਲਾਕੇ ਦੀ ਜਿਹੜੀ ਇਹ ਫਸਲ ਆ, ਕੀ ਇਹ ਇੱਥੋਂ ਦੀ ਨੇਟਿਵ ਆ ਜਾਂ ਆਪਾਂ ਇਹ ਬਾਹਰੋਂ ਲਿਆਂਦੇ ਆ ਬਦਾਮ ਇੱਥੇ? ਦੇਖੋ ਜੀ, ਕੈਲੀਫੋਰਨੀਆ ਦੀਆਂ 95% ਤੋਂ ਵੀ ਵੱਧ ਫਸਲਾਂ ਜਿਹੜੀਆਂ ਆ ਉਹ ਇੰਟਰੋਡਿਊਸਡ ਨੇ। ਠੀਕ ਹੈ, ਇੱਥੇ ਦੀ ਨੇਟਿਵ ਫਸਲਾਂ ਸੂਰਜਮੁਖੀ ਆ ਠੀਕ ਹੈ, ਓਕੇ। ਤੇ ਇੱਕ ਦੋ ਫਸਲਾਂ ਹੋਰ ਨੇ, ਬਾਕੀ ਸਾਰੀਆਂ ਬਾਹਰੋਂ ਆਈਆਂ ਬਾਹਰੋਂ ਹੋਈਆਂ। ਆਈਆਂ, ਠੀਕ ਹੈ। ਸੋ ਬਦਾਮ ਜਿਹੜੇ ਆ ਇਹਨਾਂ ਦਾ ਸੈਂਟਰ ਆਫ ਓਰੀਜਨ ਤੇ ਸੈਂਟਰ ਆਫ ਡੋਮੈਸਟੀਕੇਸ਼ਨ, ਜਿਨ੍ਹਾਂ ਨੂੰ ਆਪਾਂ ਬਰੀਡਿੰਗ ਭਾਸ਼ਾ ਦੇ ਵਿੱਚ ਕਹਿ ਦਿੰਦੇ ਆ ਵੀ ਕਿੱਥੇ ਇਹ ਉਪਜੇ ਆ, ਇਹ ਉਪਜ ਕਿੱਥੋਂ ਦੀ ਆ, ਇਹ ਹੈਗੀ ਆ ਈਰਾਨ, ਇਰਾਕ, ਅਫਗਾਨਿਸਤਾਨ, ਠੀਕ ਹੈ। ਮਿਡਲ ਈਸਟ, ਸੀਰੀਆ, ਹੂੰ, ਕੁਛ ਤੁਰਕੀ ਦਾ ਹਿੱਸਾ ਵੀ। ਕਈ ਇਹਦੀਆਂ ਸਪੀਸ਼ੀਜ਼ ਜਿਹੜੀਆਂ ਉਹ ਸਪੇਨ 'ਚ ਵੀ ਹੈਗੀਆਂ ਥੋੜ੍ਹੇ ਜਿਹੇ ਏਰੀਏ 'ਚ, ਠੀਕ ਹੈ। ਕੁਛ ਸਦਰਨ ਇਟਲੀ 'ਚ ਵੀ ਹੈਗਾ ਆ, ਹੂੰ, ਕੁਛ ਮੰਗੋਲੀਆ 'ਚ ਵੀ ਹੈ ਤੇ ਹੂੰ, ਕੁਛ ਚੀਨ 'ਚ ਵੀ ਹੈ। ਹੂੰ, ਪਰ ਇੱਕ ਕਾਮਨੈਲਿਟੀ ਆ ਵੀ ਜਿੱਥੇ-ਜਿੱਥੇ ਵੀ ਹੈਗਾ ਆ, ਹੂੰ, ਉੱਥੇ ਖੁਸ਼ਕੀ ਆ। ਖੁਸ਼ਕੀ ਆ। ਉੱਥੇ ਗਰਮੀਆਂ ਦੇ ਜਦੋਂ ਇਹਦਾ ਵਾਧਾ ਚੱਲ ਰਿਹਾ ਹੁੰਦਾ ਆ, ਹੂੰ, ਉਦੋਂ ਉੱਥੇ ਮੀਂਹ ਨਹੀਂ ਪੈਂਦਾ, ਪਾਣੀ ਨਹੀਂ ਹੁੰਦਾ। ਹੂੰ, ਹੂੰ, ਸਿਆਲ ਦੇ ਵਿੱਚ ਜਿਹੜਾ ਮੀਂਹ ਪਿਆ ਆ, ਜਿੰਨਾ ਕੁ ਮੋਇਸਚਰ ਸੋਇਲ ਪ੍ਰੋਫਾਈਲ ਦੇ ਵਿੱਚ ਜਮ੍ਹਾਂ ਹੋਇਆ ਆ, ਉਹਦੇ ਸਿਰ ਤੇ ਸਾਰਾ ਟਾਈਮ ਆਪਣਾ ਕੱਢਦਾ ਆ। ਠੀਕ ਹੈ। ਹੂੰ, 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 ਤੇ ਉਸ ਜੈਨੇਟਿਕ ਅਡੈਪਟੇਸ਼ਨ ਜਿਹੜੀ ਹੈ ਜਿੱਥੇ ਇਵੋਲਵ ਹੋਇਆ, ਉੱਥੇ ਇਸ ਖੁਸ਼ਕ ਮੌਸਮ ਦੇ ਹਿਸਾਬ ਨਾਲ ਇਵੋਲਵ ਹੋਇਆ ਵੀ ਇੱਕ ਪਾਸੇ ਤੇ ਗਰੋਥ ਉਹਦੀ ਪੂਰੀ ਹੋ ਰਹੀ ਆ, ਹੂੰ, ਦੂਜੇ ਪਾਸੇ ਪਾਣੀ ਹੈ ਨਹੀਂਗਾ। ਹੂੰ, ਸੋ ਬਿਨਾਂ ਪਾਣੀ ਤੋਂ ਬੂਟੇ ਕਿੱਦਾਂ ਗਰੋ ਕਰ ਰਹੇ ਆ। ਹੂੰ, ਸੋ ਉਸ ਹਿਸਾਬ ਨਾਲ ਇਹਦਾ ਜਿਹੜਾ ਸਾਰਾ ਲਾਈਫ ਸਾਈਕਲ ਆ, ਉਸ ਚੀਜ਼ ਤੇ ਸੈਂਟਰਡ ਹੈ ਵੀ ਸਿਆਲ 'ਚ ਜਦੋਂ ਕਿਤੇ ਥੋੜ੍ਹਾ ਬਹੁਤਾ ਮੀਂਹ ਪੈਂਦਾ ਆ, ਠੀਕ ਹੈ। ਉਹਦੇ ਨਾਲ ਜਿੰਨਾ ਪਾਣੀ ਮਿਲਦਾ ਆ, ਉਹਦੇ ਨਾਲ ਇਹ ਅਗਲੇ ਸਾਲ ਦੀ ਜਿਹੜੀ ਯੀਲਡ ਆ, ਉਹ ਐਰਕੀ ਡਿਟਰਮਿਨ ਹੋ ਰਹੀ ਹੁੰਦੀ ਹੈ। ਵੀ ਕਿੰਨਾ ਜਦੋਂ ਮੀਂਹ ਅਗਲੇ ਪੈਣਾ। ਸਾਲ ਤੁਹਾਡੀ ਹੂੰ, ਜਿੰਨਾ ਝਾੜ ਨਿਕਲਣਾ ਆ, ਉਹ ਰਾਈਟ ਨਾਓ ਇਹਨਾਂ ਦਿਨਾਂ ਦੇ ਵਿੱਚ ਡਿਟਰਮਿਨ ਹੋ ਰਿਹਾ ਆ। ਵਾਓ! ਸੋ ਇਸ ਹਿਸਾਬ ਦੇ ਨਾਲ ਇਹਦਾ ਜਿਹੜਾ ਸਾਈਕਲ ਇੰਟਰਨਲ ਪ੍ਰੋਸੈਸ ਜਿਹੜਾ ਉਹ ਚੱਲ ਰਿਹਾ। ਹਾਂਜੀ। ਠੀਕ ਹੈ। ਸੋ ਇਹ ਫਸਲ ਹੈਗੀ ਤਾਂ ਕਹਿ ਲਓ ਵੀ ਡਾਈਕੋਟ ਹੈ, ਟੈਪ ਰੂਟ ਸਿਸਟਮ ਵਾਲੀ, ਹੂੰ, ਜਿਹਦੀਆਂ ਜੜ੍ਹਾਂ ਡੂੰਘੀਆਂ ਜਾ ਸਕਦੀਆਂ। ਠੀਕ ਹੈ, ਪਰ ਮੋਸਟਲੀ ਜਿਹੜੀਆਂ ਬਦਾਮਾਂ ਦੀਆਂ ਵੈਰਾਈਟੀਜ਼ ਨੇ, ਉਹ ਗ੍ਰਾਫਟਡ ਨੇ। ਠੀਕ ਹੈ, ਸੋ ਓਕੇ। ਅਸੀਂ ਰੂਟ ਸਟਾਕ ਬਦਾਮਾਂ ਦਾ ਵਰਤਦੇ ਹੀ ਨਹੀਂ। ਜਿਹੜਾ ਅਸਲੀ ਜਿਹੜੀ ਜੜ ਉਹ ਨਹੀਂ ਉਹ ਆਪਾਂ ਨਹੀਂ ਆਪਾਂ ਵਰਤ ਰਹੇ। ਉਹ ਇਹਦੀਆਂ ਜਿਹੜੀਆਂ ਰਿਲੇਟਡ ਸਪੀਸ਼ੀਜ਼ ਆ, ਜਿੱਦਾਂ ਪੀਚ ਆ ਹੂੰ, ਹੂੰ, ਜਾਂ ਪਲਮ ਆ, ਹੂੰ, ਸੋ ਉਹਨਾਂ ਦੇ ਵਿੱਚੋਂ ਆਪਾਂ ਲੱਭ ਕੇ ਜਿਹੜੀਆਂ ਨੀਮਾਟੋਡ ਨੂੰ ਰੈਜ਼ਿਸਟੈਂਟ ਨੇ, ਜਾਂ ਡਿਜ਼ੀਜ਼ਸ ਨੂੰ ਰੈਜ਼ਿਸਟੈਂਟ ਨੇ, ਜਾਂ ਸੈਲਿਨਿਟੀ ਨੂੰ ਜਾਂ ਐਸਿਡਿਟੀ ਨੂੰ ਰੈਜ਼ਿਸਟੈਂਟ ਨੇ, ਇਲਾਕੇ ਦੇ ਹਿਸਾਬ ਨਾਲ ਬਣਾ ਲਿਆ। ਇਲਾਕੇ ਦੇ ਹਿਸਾਬ ਨਾਲ ਲੱਭ ਕੇ ਦੁਨੀਆ ਦੇ ਕਿਸੇ ਵੀ ਕੋਨੇ 'ਚੋਂ, ਈਰਾਨ, ਇਰਾਕ 'ਚੋਂ, ਤੁਰਕੀ 'ਚੋਂ, ਹੂੰ, ਇਟਲੀ 'ਚੋਂ, ਸਪੇਨ 'ਚੋਂ, ਜਿੱਥੇ ਵੀ ਜਾ ਕੇ ਕੋਈ ਵੈਰਾਈਟੀ ਲੱਭੀ, ਜਾਂ ਹੂੰ, ਇੰਟਰੋਡਕਸ਼ਨਸ ਜਿਹੜੀਆਂ ਇੱਥੇ ਡੇਵਿਸ ਵਾਲਿਆਂ ਨੇ ਲਿਆਂਦੀਆਂ, ਬਰੀਡਿੰਗ ਪ੍ਰੋਗਰਾਮ ਵਾਲਿਆਂ ਨੇ, UC ਡੇਵਿਸ ਵਾਲਿਆਂ ਨੇ, ਠੀਕ ਹੈ। ਤੇ ਉੱਥੇ ਉਹਨਾਂ ਨੇ ਵੱਖਰੀਆਂ-ਵੱਖਰੀਆਂ ਬਰੀਡਿੰਗ ਟੈਕਨੀਕਸ ਯੂਜ਼ ਕਰਕੇ ਵੱਖਰੀਆਂ-ਵੱਖਰੀਆਂ ਪਾਪੂਲੇਸ਼ਨਸ ਬਣਾ ਕੇ ਤੇ ਉਹਨਾਂ 'ਚੋਂ ਅੱਗੇ ਫਿਰ ਵੈਜੀਟੇਟਿਵਲੀ ਪ੍ਰੋਪੇਗੇਟਡ, ਕਿਉਂਕਿ ਉਹ ਜਦੋਂ ਕਲੋਨਲ ਜਾਂ ਕਲਮ ਲੱਗਣ ਲੱਗ ਜਾਂਦੀ ਜਾਂ ਬਡ ਲੱਗਣ ਲੱਗ ਜਾਂਦੀ ਹੈ, ਉਦੋਂ ਦੇ ਵਿੱਚ ਫਿਰ ਕੁਛ ਚੇਂਜ ਨਹੀਂ ਹੁੰਦਾ। ਤੁਹਾਨੂੰ ਇੱਕ ਵਾਰੀ ਜਿਹੜੀ ਚੀਜ਼ ਲੱਭ ਗਈ ਆ, ਉਹੀ ਜੇ ਰਹਿਣੀ। ਉਹ ਚੰਗੀ ਆ ਤੇ ਉਹ ਚੱਲੀ ਜਾਣੀ ਆ। ਹੂੰ, ਉਹ ਕਮਾਦ ਵਾਂਗੂ ਹੀ ਟੁੱਕ-ਟੁੱਕ ਕੇ ਵੀ ਤੇ ਅੱਗੇ ਉਹ ਵਧੀ ਜਾਣਾ ਆ। ਸੋ ਇਹ ਡਾਕਟਰ ਰਿਆੜ ਵੀ ਹੈ, ਜਿੱਦਾਂ ਤੁਸੀਂ ਇਹਦੇ ਜੈਨੇਟਿਕਸ ਦੀਆਂ ਵੈਰਾਈਟੀਜ਼ ਦੀ ਜਿਹੜੀ ਗੱਲ ਕੀਤੀ ਵੀ ਉਸ ਇਲਾਕੇ ਤੋਂ ਜਿਹੜਾ ਲਿਆਂਦਾ ਆ, ਤੋ ਇਹ ਫਿਰ ਕਦੋਂ ਇਹਨੂੰ ਆਪਾਂ ਫਿਰ ਇੱਥੇ ਕੈਲੀਫੋਰਨੀਆ 'ਚ ਲੈ ਆਂਦਾ ਸੀ? ਕੋਈ ਹੈ ਇਹ ਵੀ ਡਾਟਾ, ਕੋਈ ਦੱਸਦਾ ਹੈ ਕੋਈ? 1900s ਜਾਂ ਲੇਟ 1800s ਦੇ ਵਿੱਚ ਐਕਸਪੈਰੀਮੈਂਟੇਸ਼ਨ ਵਗੈਰਾ ਹੋਈ, ਕਾਫੀ ਦੇਰ ਤੋਂ ਚੱਲ ਹੋਇਆ। ਰਿਹਾ ਹੈ। ਪਰ ਜਿੱਦਾਂ ਪਹਿਲਾਂ ਤੇ ਲੈਂਡ ਰੇਸਿਸ ਸੀਗਾ ਵੀ ਜਿਹਨੂੰ ਜੋ ਕੁਛ ਲੱਭਾ ਉਹ ਲਿਆ ਕੇ ਇੱਥੇ ਦੇਖਿਆ ਕਿ ਚੱਲਿਆ ਜਾਂ ਨਹੀਂ ਚੱਲਿਆ, ਤੇ ਹਾਂ, ਜਿਹੜਾ ਚੱਲਿਆ ਉਹ ਗਰੋ ਕਰਨਾ ਸ਼ੁਰੂ ਕਰ ਦਿੱਤਾ। ਪਰ ਇੰਡਸਟਰੀ ਤਾਂ ਕਾਫੀ ਲੇਟ ਬਾਅਦ 'ਚ ਆਣ ਕੇ ਇਵੋਲਵ ਹੋਣੀ ਸ਼ੁਰੂ ਹੋਈ ਆ। ਠੀਕ ਹੈ। ਪਰ ਜਿਹੜਾ ਵੈਰਾਈਟੀ ਡਿਵੈਲਪਮੈਂਟ ਦਾ ਕੰਮ ਹੈ, ਉਹ ਕੈਲੀਫੋਰਨੀਆ 'ਚ ਵੀ ਹੋ ਰਿਹਾ ਆ। ਠੀਕ ਹੈ। ਉਹ ਮੈਡੀਟਰੇਨੀਅਨ ਯੂਰਪ 'ਚ ਵੀ ਹੋ ਰਿਹਾ ਆ, ਪੁਰਤਗਾਲ 'ਚ, ਸਪੇਨ 'ਚ, ਇਟਲੀ 'ਚ ਤੇ ਆਸਟ੍ਰੇਲੀਆ 'ਚ ਵੀ ਹੋ ਰਿਹਾ ਆ। ਡਾਕਟਰ ਰਿਆੜ ਤੁਸੀਂ ਕਿਹਾ ਵੀ ਪਾਣੀ ਦੀ ਮਤਲਬ ਹੁਣ ਜਿਨ੍ਹਾਂ ਇਲਾਕਿਆਂ ਦਾ ਇਹ ਨੇਟਿਵ ਆ, ਉੱਥੇ ਪਾਣੀ ਇਹਨੂੰ ਫਿਰ ਗਰਮੀਆਂ 'ਚ ਨਹੀਂ ਦਿੰਦੇ, ਨਹੀਂ ਦਿੰਦੇ। ਜੋ ਵੀ ਆ। ਉੱਥੇ ਆਪਾਂ ਤਾਂ ਇੱਥੇ ਨਹੀਂ ਪਾਣੀ ਦੇ ਕੇ ਬੱਸ ਕਰਾਈ ਹੁੰਦੀ ਆ। ਸੋ ਉੱਥੇ ਵੀ ਇੱਕ ਫੈਕਟਰ ਹੈਗਾ ਆ, ਹਾਂ, ਜਿੱਥੇ ਦਾ ਇਹ ਹੈ ਆ, ਉੱਥੇ ਪਾਣੀ ਨਹੀਂ ਇਹਨੂੰ ਮਿਲਦਾ ਤੇ ਉੱਥੇ ਉਹਦਾ ਝਾੜ ਵੀ ਘੱਟ ਆ। ਇਹ ਵੀ ਫੈਕਟਰ ਨਾਲ ਸੋ yield ਦੇ ਅਸੀਂ ਉੱਤੇ ਸਿੱਧਾ। ਇੱਥੇ ਲਿਆਂਦਾ ਇਹਨੂੰ ਕੈਲੀਫੋਰਨੀਆ 'ਚ, ਹੂੰ, 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 ਡੈਜ਼ਰਟ 'ਚ ਜਾਂ ਸੈਮੀ ਐਰਿਡ ਰੀਜਨ ਦੇ ਵਿੱਚ ਖੁਸ਼ਕ ਮੌਸਮ 'ਚ ਲਿਆਂਦਾ, ਹੂੰ, ਪਰ ਨਾਲ ਲਾਗੇ ਜਿਹੜਾ ਪਾਣੀ ਹੈਗਾ ਉਹਦਾ ਵੀ ਫਾਇਦਾ ਲੈ ਫਾਇਦਾ ਲਿਆ। ਲੈ ਲਿਆ। ਸੋ ਅਸੀਂ ਵੈਰਾਈਟੀਜ਼ ਉਦਾਂ ਦੀਆਂ ਲੱਭੀਆਂ ਜਿਹੜੀਆਂ ਵੈਰਾਈਟੀਜ਼ ਨੇ ਇਰੀਗੇਸ਼ਨ ਨੂੰ ਰਿਸਪੌਂਡ ਕੀਤਾ, ਠੀਕ ਆ, ਓਕੇ। ਤੇ ਕੁਛ ਰੂਟ ਸਟਾਕ ਆਪਾਂ ਦੂਜੇ ਉਹੋ ਜਿਹੇ ਵਰਤੇ ਵੀ ਜਿਹੜੇ ਜ਼ਿਆਦਾ ਪਾਣੀ
ਪੀ ਸਕਦੇ ਆ। ਠੀਕ ਹੈ। ਪਰ ਕਿਤੇ ਰਿਸਰਚ ਇਹ ਵੀ ਕਹਿੰਦੀ ਆ ਕਿ ਕੁਛ ਸਟੇਜਸ ਤੇ ਹੂੰ। ਜੇ ਆਲਮੰਡਸ ਨੂੰ ਪਾਣੀ ਲੋੜ ਨਾਲੋਂ ਸਿਰਫ 70% ਲਾਇਆ ਜਾਵੇ, 30% ਪਾਣੀ ਤੁਸੀਂ ਬਚਾ ਵੀ ਲਓ, ਹੂੰ। ਤਾਂ ਵੀ ਤੁਹਾਡੇ ਝਾੜ ਦੇ ਉੱਤੇ ਕੋਈ ਬੁਰਾ ਅਸਰ ਨਹੀਂ ਪੈਂਦਾ ਅੱਛਾ, ਠੀਕ ਆ। ਤੇ ਪਾਣੀ ਵੀ ਬਚੂਗਾ। ਸੋ ਇੰਨਾ ਸੋ ਇਹ ਡਰਾਊਟ ਇਹ ਰੈਜ਼ਿਸਟੈਂਟ ਡਰਾਟ ਟੋਲਰੈਂਟ ਚ ਆਉਂਦਾ, ਰੈਜ਼ਿਸਟੈਂਟ ਚ ਨਹੀਂ, ਟੋਲਰੈਂਟ ਚ ਆਉਂਦਾ ਵਾ। ਹੁੰਦਾ। ਠੀਕ ਆ। ਹਾਂਜੀ, ਇਹ ਤੇ ਥੋੜਾ ਕੀ ਜਿਹਾ ਫਰਕ ਇਹਨਾਂ ਦੋਨਾਂ ਚੀਜ਼ਾਂ 'ਚ? ਜਿਹੜਾ ਰੈਜ਼ਿਸਟੈਂਟ ਆ ਉਹ ਤੇ ਬਿਲਕੁਲ ਕਹਿ ਲਓ ਵੀ ਪਰਵਾਹ ਨਹੀਂ ਨਾ ਕਰਦਾ। ਹੂੰ। ਜਿਹੜਾ ਟੋਲਰੈਂਟ ਆ ਉਹ ਇਦਾਂ ਦਾ ਬੂਟਾ ਹੁੰਦਾ ਵੀ ਜਦੋਂ ਥੋੜੀ ਜਿਹੀ ਔੜ ਲੱਗਦੀ ਆ ਉਹ ਸਲੋ ਡਾਊਨ ਹੋ ਜਾਂਦਾ ਹੂੰ। ਤੇ ਪਾਣੀ ਕੰਜ਼ਰਵ ਕਰਨ ਲੱਗ ਜਾਂਦਾ, ਹੂੰ। ਥੋੜਾ ਮੁਰਝਾਉਣ ਵੀ ਲੱਗ ਜਾਂਦਾ। ਪਰ ਹੂੰ। ਜਦੋਂ ਪਾਣੀ ਮੁੜ ਕੇ ਉਹਨੂੰ ਦੁਬਾਰਾ ਮਿਲਦਾ ਜਾਂ ਜਦੋਂ ਐਟਮੋਸਫੇਰਿਕ ਦੀ ਇਵੈਪੋਰੇਟਿਵ ਡਿਮਾਂਡ ਘਟਦੀ ਆ ਹੂੰ। ਤੇ ਉਹ ਫਿਰ ਠੀਕ ਹੋ ਜਾਂਦਾ ਆ। ਸੋ ਇਹ ਉਹਦੇ ਝਾੜ ਤੇ ਕੋਈ ਬੁਰਾ ਅਸਰ ਨਹੀਂ ਠੀਕ। ਪੈਂਦਾ। ਹੁਣ ਆਪਾਂ ਜੇ ਕੈਲੀਫੋਰਨੀਆ ਦੇ ਸੰਦਰਭ ਦੇ ਨਾਲ ਇੱਥੋਂ ਦੇ 12 ਮਹੀਨਿਆਂ ਦੇ ਹਿਸਾਬ ਨਾਲ ਜਿਹੜਾ ਉਹ ਚੱਲੀਏ, ਇਹਦੇ ਫਿਰ ਇੰਟਰਨਲੀ ਕੀ ਪ੍ਰੋਸੈਸ ਜਿਹੜੇ ਆ ਚੱਲ ਰਹੇ ਆ? ਸ਼ੁਰੂਆਤ ਆਪਾਂ ਕਿੱਥੇ ਮੰਨਦੇ, ਜਿੱਦਾਂ ਕਿ ਵੀ ਹੁਣ ਅਗਲੇ ਸਾਲ ਦੀ ਸ਼ੁਰੂਆਤ ਆਲਰੇਡੀ ਹੋਣੀ ਸ਼ੁਰੂ ਹੋ ਗਈ ਅਗਲੇ ਸਾਲ ਦੀ ਯੀਲਡ ਦੀ? ਚਲੋ ਮੈਂ ਉੱਦਾਂ ਇਹਦੀ ਓਵਰਆਲ ਜਿਹੜੀ ਈਅਰਲੀ ਫੀਨੋਲੋਜੀਕਲ ਸਟੇਜਸ ਆ ਉਹਦੇ ਬਾਰੇ ਮੈਂ ਤੁਹਾਨੂੰ ਥੋੜਾ ਜਿਹਾ ਦੱਸ ਦਿੰਦਾ ਆ। ਗਰੋਅਰਸ ਨੂੰ ਤਾਂ ਆਮ ਪਤਾ ਹੀ ਆ, ਪਰ ਉਹਨਾਂ ਨੂੰ ਮੇਨ ਸਟੇਜਸ ਦਾ ਪਤਾ ਹੁੰਦਾ ਆ। ਠੀਕ ਹੈ ਸੋ ਆਪਾਂ ਜਦੋਂ ਵੀ ਬੂਟਾ ਨਵਾਂ ਲਾਉਂਦੇ ਆ, ਜੀ। 20-22 ਫੁੱਟ ਦੀ ਦੂਰੀ ਤੇ ਰੋਜ਼ ਹੁੰਦੀਆਂ ਤੇ ਇੰਨੇ ਕੁ ਫੁੱਟ ਤੇ ਹੀ ਬੂਟੇ ਤੋਂ ਬੂਟੇ ਦਾ ਫਾਸਲਾ ਹੁੰਦਾ ਆ। ਹੂੰ। ਸੋ ਮੰਨ ਕੇ ਚੱਲੋ ਵੀ ਇੱਕ ਬੂਟੇ ਦਾ ਘੇਰਾ ਜਿਹੜਾ ਜਦੋਂ ਉਹਨੇ ਪੂਰਾ ਮੈਚੁਰ ਹੋਣਾ 18 ਤੋਂ 20 ਫੁੱਟ ਜਿਹੜਾ ਆ ਡਾਇਆਮੀਟਰ ਹੋ ਜਾਂਦਾ ਆ। ਠੀਕ ਹੈ। ਸੋ ਜਿੰਨਾ ਉਹ ਸਾਈਡਾਂ ਨੂੰ ਉਹਦੀ ਕੈਨੋਪੀ ਬਣੀ ਹੈ ਹੂੰ। ਓਨਾ ਹੀ ਉਹਦਾ ਰੂਟ ਸਿਸਟਮ ਵੀ ਹੋਣਾ ਆ। ਓਕੇ, ਪਰ ਉਹ ਠੀਕ ਆ। ਡੀਪ ਨਹੀਂ ਜਾਂਦਾ ਕਿਉਂਕਿ ਅਸੀਂ ਰੂਟ ਸਟਾਕ ਬਦਲ ਦਿੱਤਾ। ਬਦਲ ਦਿੱਤੇ ਆ। ਠੀਕ ਹੈ। ਸੋ ਸਾਈਡਾਂ ਨੂੰ ਜਾਂਦਾ। ਹੂੰ। ਸੋ ਜਦੋਂ ਆਪਾਂ ਬੂਟੇ ਲਾਉਂਦੇ ਆ, ਸਾਲ ਕੁ ਇੱਕ ਦੇ ਬੂਟੇ ਨੂੰ ਜਿਹੜਾ ਰੂਟ ਸਟਾਕ ਆ ਉਹਦੇ ਉੱਤੇ ਬਡਿੰਗ ਜਾਂ ਗ੍ਰਾਫਟਿੰਗ ਕਰਦੇ ਆ। ਠੀਕ ਹੈ। ਜਿਹੜੇ ਉੱਤੇ ਰੂਟ ਸਟਾਕ ਕਿਸੇ ਹੋਰ ਸਪੀਸ਼ੀਜ਼ ਦਾ ਜਾਂ ਪੀਚ ਦਾ ਜਾਂ ਰਿਲੇਟਡ ਸਪੀਸ਼ੀਜ਼ ਦਾ, ਤੇ ਉੱਤੇ ਗ੍ਰਾਫਟਿੰਗ ਜਿਹੜੀ ਆ ਉਹ ਉਸ ਵੈਰਾਈਟੀ ਦੀ ਆ ਜਿਹਦਾ ਫਲ ਚੰਗਾ। ਹੂੰ। ਸੋ ਹੁਣ ਜੜ੍ਹਾਂ ਵਾਲੇ ਕਰੈਕਟਰਿਸਟਿਕਸ ਜਿਹੜੇ ਆ ਉਹ ਰੂਟ ਸਟਾਕ ਦੇ ਆ ਜਾਣੇ ਆ ਹਾਂਜੀ। ਤੇ ਫਰੂਟ ਦੇ ਕਰੈਕਟਰਿਸਟਿਕਸ ਜਿਹੜੇ ਆ ਉਹ ਸਾਇਨ ਦੇ ਆ ਜਾਣੇ, ਜਿਹੜਾ ਆਪਾਂ ਉੱਪਰ ਜਿਹੜਾ ਗ੍ਰਾਫਟ ਗ੍ਰਾਫਟ ਜਿਹੜਾ ਕੀਤਾ, ਗ੍ਰਾਫਟ ਕਲਮ ਕਰ ਲਾਈ ਹੈ ਦਿੱਤਾ। ਜਿਹੜੀ ਹਾਂਜੀ, ਆਪਾਂ। ਹਾਂਜੀ। ਹੂੰ। ਸੋ ਉਹਦੇ ਵਿੱਚ ਉਹਨਾਂ ਦੋਨਾਂ ਦੀ ਏਜ ਦਾ ਵੀ ਚੱਕਰ ਪੈਂਦਾ ਆ। ਜੇ ਓਕੇ। ਤੁਸੀਂ ਏਜ ਯੰਗ ਏਜ ਵਾਲੇ ਤੋਂ ਲੈ ਲਈ ਆ ਜਾਂ ਜਿਹੜਾ ਰੂਟ ਸਟਾਕ ਜਾਂ ਬਡ, ਹੂੰ। ਜਿਹੜਾ ਆਪ ਹੀ ਅਜੇ ਮੈਚੁਰ ਨਹੀਂ ਹੋਇਆ, ਉਹਨੇ ਫੁੱਲ ਦੇਣ ਨੂੰ, ਫਲ ਦੇਣ ਨੂੰ ਟਾਈਮ ਲੈਣਾ। ਸੋ ਅਜੇ ਅਡਲਟ ਨਹੀਂ ਹੋਇਆ ਉਹ। ਉਹ ਅਜੇ ਅਡਲਟ ਨਹੀਂ ਹੋਇਆ। ਇਸ ਕਰਕੇ ਵੈਰਾਈਟੀ ਤਾਂ ਚਲੋ ਵੈਰਾਈਟੀ ਸਿਲੈਕਸ਼ਨ ਬਾਰੇ ਆਪਾਂ ਬਾਅਦ ਚ ਗੱਲ ਕਰਦੇ ਆ। ਇੱਕ ਹੂੰ। ਵੈਰਾਈਟੀ ਦੇ ਵਿੱਚੋਂ ਵੀ ਜਿਹੜਾ ਮਟੀਰੀਅਲ ਸਿਲੈਕਟ ਕਰਨਾ ਆ ਬਡਿੰਗ ਵਾਸਤੇ ਜਾਂ ਗ੍ਰਾਫਟਿੰਗ ਵਾਸਤੇ, ਹੂੰ। ਉਹ ਵੀ ਮੈਚੁਰ ਤੇ ਹੈਲਦੀ ਹੋਣਾ ਚਾਹੀਦਾ ਤਾਂ ਕਿ ਉਹ ਛੇਤੀ ਗ੍ਰਾਫਟ ਨੂੰ ਸਕਸੈਸਫੁਲੀ ਲਵੇ ਤੇ ਮੁੜ ਕੇ 2 ਜਾਂ 3 ਸਾਲ ਦੇ ਵਿੱਚ ਉਹ ਫਲ ਦੇਣਾ ਸ਼ੁਰੂ ਕਰ ਦੇ। ਕੀ ਯੂਜੂਅਲੀ ਬੈਂਚਮਾਰਕ ਕੀ ਦੇਖਿਆ ਜਾਂਦਾ ਵੀ ਕਿੰਨੇ ਕੁ ਸਾਲ ਦਾ ਜਿਹੜਾ ਬੂਟੇ ਦਾ ਗ੍ਰਾਫਟ ਜਿਹੜਾ ਹੋਣਾ ਚਾਹੀਦਾ ਹੈ? ਮਤਲਬ ਜਦੋਂ ਗ੍ਰਾਫਟਿੰਗ ਕਰਨੀ ਆ ਉਦੋਂ ਜਿਹੜੇ ਬੂਟੇ ਤੋਂ ਲੈਣਾ ਆ ਉਹ ਮੈਚੁਰ ਹੋਣਾ ਚਾਹੀਦਾ। ਠੀਕ ਹੈ। ਤੇ ਉਹਦੇ ਉੱਤੇ ਵੀ ਜਿਹੜੀ ਵੁੱਡ ਹੁੰਦੀ ਆ ਹੂੰ। ਬਈ 4 ਈਅਰ 올ਡ ਵੁੱਡ ਹੋਵੇ ਜਾਂ 2 ਈਅਰ ਜਾਂ 3 ਈਅਰ, ਸੋ ਉਹਦੇ ਵਿੱਚ ਉਹਦੇ ਸਪੈਸੀਫਿਕਸ ਹੁੰਦੇ ਆ ਠੀਕ ਹੈ। ਡਿਪੈਂਡਿੰਗ ਔਨ ਦਾ ਵੈਰਾਈਟੀ ਵੀ ਕਿੱਥੋਂ ਜਿਉਂ ਮਟੀਰੀਅਲ ਜਿਹੜਾ ਲੈ ਕੇ ਉਹ ਗ੍ਰਾਫਟ ਕਰਨਾ ਹੈ ਕਿ ਕਿਹੜੇ ਇੱਕ ਸਾਲ ਦੀ ਕਿੰਨੀ ਕੁ ਉਮਰ ਦੀਆਂ ਟਾਹਣੀਆਂ ਹੋਣ ਜੀ ਤੋਂ ਬਡਸ ਲੈਣੀਆਂ ਜਾਂ ਕਿਹੜੀ ਸਟੇਜ ਤੇ ਹੁਣ, ਕਿਉਂਕਿ ਬਡਸ ਵੀ 2 ਤਰ੍ਹਾਂ ਦੀਆਂ ਹੁੰਦੀਆਂ, ਵੈਜੀਟੇਟਿਵ ਬਡਸ ਹੁੰਦੀਆਂ ਆ ਤੇ ਰਿਪਰੋਡਕਟਿਵ ਬਡਸ ਹੁੰਦੀਆਂ। ਠੀਕ ਹੈ। ਸੋ ਜੇ ਤੁਸੀਂ ਰਿਪਰੋਡਕਟਿਵ ਬਡ ਲੈ ਲਈ ਤੇ ਉਹਨੇ ਤਾਂ ਫੁੱਲ ਬਣ ਜਾਣਾ। ਤੁਹਾਨੂੰ ਵੈਜੀਟੇਟਿਵ ਬਡ ਲੈ ਕੇ ਜਿਹੜੀ ਕਿ ਉੱਥੇ ਟਾਹਣੀ ਬਣੇ ਤੇ ਬੂਟਾ ਵਧਣਾ ਸ਼ੁਰੂ ਹੋਵੇ ਉੱਥੋਂ। ਸੋ ਇੱਕ ਰੂਟ ਸਟਾਕ ਦੇ ਉੱਤੇ ਇੱਕ ਹੀ ਲਾਈ ਜਾਂਦੀ ਕਲਮ ਜਾਂ ਮਲਟੀਪਲ ਲੱਗਦੀਆਂ? ਇੱਕ ਹੀ ਲਾਉਣੀ ਚਾਹੀਦੀ ਆ ਤਾਂ ਕਿ ਉੱਥੋਂ ਬੂਟਾ। ਉਹ ਵੀ ਵੈਜੀਟੇਟਿਵ? ਹਾਂਜੀ, ਵੈਜੀਟੇਟਿਵ। ਠੀਕ ਹੈ। ਕਿਉਂਕਿ ਇਵੈਂਚੁਅਲੀ ਉਹਨੇ ਬਾਅਦ ਦੇ ਵਿੱਚ ਉਹ ਆਪਣੇ ਆਪ ਰਿਪਰੋਡਕਟਿਵ ਬ੍ਰਾਂਚਸ ਜਿਹੜੀਆਂ ਕਿਉਂਕਿ ਆਈ ਉਹ ਰਿਪਰੋਡਕਟਿਵ ਜਾਂ ਪ੍ਰੋਡਿਊਸਿੰਗ ਟਰੀ ਤੋਂ ਆ। ਪ੍ਰੋਡਿਊਸਿੰਗ ਟਰੀ। ਸੋ ਉਹਦੇ ਵਿੱਚ ਸਟਿਮੂਲਸ ਹੈਗਾ ਆ ਜਿਹਦੇ ਨਾਲ ਉਹਦੀ ਫਲਾਵਰਿੰਗ ਸ਼ੁਰੂ ਹੋਣੀ ਆ। ਠੀਕ ਹੈ। ਪਰ ਜੇ ਉਹ ਵੈਜੀਟੇਟਿਵ ਬੂਟੇ ਤੋਂ ਹੋਵੇ, ਛੋਟੇ ਬੂਟੇ ਤੋਂ ਹੋਵੇ ਜਾਂ ਵੈਜੀਟੇਟਿਵ ਬ੍ਰਾਂਚ ਜਿਹੜੀ ਵਾਟਰ ਸ਼ੂਟ ਥੱਲੇੋਂ ਨਿਕਲਦੀ ਆ ਉਹਦੇ ਤੋਂ ਹੋਵੇ, ਫਿਰ ਉਹ ਬਹੁਤ ਜ਼ਿਆਦਾ ਟਾਈਮ ਲਊਗੀ। ਠੀਕ ਹੈ। ਸੋ ਇਹ ਨਰਸਰੀ ਵਾਲਿਆਂ ਵਾਸਤੇ ਜਾਂ ਫਾਰਮਰਸ ਵਾਸਤੇ ਇਹ ਆ ਵੀ ਜੇ ਤੁਸੀਂ ਨਰਸਰੀ ਤੋਂ ਬੂਟੇ ਲੈਣੇ ਆ, ਤੁਹਾਨੂੰ ਥੋੜਾ ਜਿਹਾ ਉਹਨਾਂ ਨਾਲ ਵੀ ਸਿਰ ਖਪਾਈ ਕਰਨੀ ਪਊਗੀ ਵੀ ਤੁਹਾਡੇ ਬੂਟੇ ਜਿਹੜੇ ਆ ਉਹ ਕਿੱਦਾਂ ਦੇ ਬੂਟੇ ਤੋਂ ਬਡਸ ਲੈ ਕੇ ਤੁਸੀਂ ਬਣਾਏ ਆ। ਠੀਕ ਹੈ। ਬਾਕੀ ਰੂਟ ਸਟਾਕ ਬਾਰੇ ਵੀ ਬੜੀ ਚਰਚਾ ਚੱਲਦੀ ਆ ਕਿ ਕਲੋਨਲ ਰੂਟ ਸਟਾਕ ਹੋਵੇ ਜਾਂ ਸੀਡਲਿੰਗ ਵਾਲਾ ਰੂਟ ਸਟਾਕ ਹੋਵੇ। ਕੀ ਫਰਕ ਹੈ ਇਹਨਾਂ ਦੇ ਵਿੱਚ? ਸੋ ਸੀਡਲਿੰਗ ਵਾਲਾ ਰੂਟ ਸਟਾਕ ਇਹ ਆ ਵੀ ਤੁਸੀਂ 100 ਬੂਟਾ 100 ਬੀਆਂ ਤੋਂ ਤਿਆਰ ਕੀਤਾ, ਠੀਕ ਹੈ, ਤੇ ਉਹਦੇ ਚੋਂ ਗਾੜੀ 10,000 ਬੂਟੇ ਬਣਾ ਲਏ ਰੂਟ ਸਟਾਕ ਮਤਲਬ ਕੱਟ ਕੇ ਤੇ ਉਹਨੂੰ ਪ੍ਰੋਪੇਗੇਟ ਕਰ ਲਿਆ। ਹੁਣ ਜਿਹੜੇ 100 ਬੂਟੇ ਆ ਉਹ 100 ਬੂਟੇ ਸਾਰੇ ਜੈਨੇਟਿਕਲੀ ਇੱਕ ਦੂਜੇ ਤੋਂ ਵੱਖਰੇ ਹੋ ਸਕਦੇ ਆ। ਠੀਕ, ਹਾਂਜੀ। ਸੋ ਤੁਸੀਂ ਜੇ 1 ਏਕੜ 'ਚ 125 ਤੋਂ ਲੈ ਕੇ 150 ਬੂਟਾ ਲਾਇਆ ਡਿਪੈਂਡਿੰਗ ਔਨ ਰੋ ਕਨਫੀਗਰੇਸ਼ਨ, ਉਹ ਚੋਂ ਕੋਈ ਉਹ ਕਿਸੇ ਬੂਟੇ ਦਾ ਡਿਸੈਂਡੈਂਟ ਆ ਗਿਆ, ਕੋਈ ਕਿਸੇ ਦਾ ਆ ਗਿਆ ਤੇ ਕੋਈ ਕਿਸੇ ਦਾ ਆ ਗਿਆ,
ਤੇ ਮੁੜ ਕੇ ਤੁਸੀਂ ਕਹਿਣਾ ਵੀ ਮੇਰੀਆਂ ਰੋਜ਼ ਮੈਚ ਨਹੀਂ ਮੈਚ ਕਰਦੀਆਂ, ਨਹੀਂ ਫਲਾਣ ਕਰਦੀ। ਕਈ ਬੂਟੇ ਜ਼ਿਆਦਾ ਗਰੋ ਕਰ ਰਹੇ ਆ, ਕਈ ਬੂਟੇ ਘੱਟ ਗਰੋ ਕਰ ਰਹੇ ਆ। ਠੀਕ ਹੈ। ਜੇ ਕਲੋਨਲ ਰੂਟ ਸਟਾਕ ਤੇ ਲਾਓਗੇ ਹੂੰ। ਤੇ ਕਲੋਨ ਹੈ ਜਿਹੜਾ ਉਹ ਜੈਨੇਟਿਕਲੀ ਆਈਡੈਂਟੀਕਲ ਹੁੰਦਾ ਆ। ਵੀ ਜੇ ਤੁਸੀਂ ਇੱਕ ਬੂਟੇ ਤੋਂ 10,000 ਬੂਟਾ ਬਣਾਤਾ, ਉਹ ਸਾਰੇ ਉਹਦੀ ਸੇਮ ਉਹ ਹੋਣਗੇ। ਸਾਰੇ ਸੇਮ ਹੋਣਗੇ। ਉਹਨਾਂ ਦੇ ਜੈਨੇਟਿਕਸ ਪਿੱਛੇ ਸਾਰੇ ਉਹ ਜਿਹੜੇ ਬਿਲਕੁਲ ਸੇਮ ਹੈ, 100% ਸੇਮ ਆ। ਸੋ ਹੂੰ। ਉਹ ਬੂਟੇ ਦੇ ਉੱਤੇ ਜੇ ਗ੍ਰਾਫਟ ਵੀ ਤੁਹਾਡੀ ਜਿਹੜੀ ਆ ਇੱਕੋ ਬੂਟੇ ਤੋਂ ਹੀ ਲੱਗੀ ਆ, ਤੇ ਉਹ ਸਾਰੇ 100-150 ਬੂਟਾ ਤੁਸੀਂ ਇੱਕ ਖੇਤ ਚ ਲਾਇਆ, ਤੇ ਤੁਹਾਡੀ ਮੈਨੇਜਮੈਂਟ ਬਹੁਤ ਸੌਖੀ ਹੋ ਜਾਣੀ। ਨਹੀਂ ਬਿਲਕੁਲ। ਸੋ ਤੁਸੀਂ ਫਲਾਵਰ ਦੀ ਇਸ ਦੇ ਵਿੱਚ ਗੱਲ ਕੀਤੀ। ਆਪਾਂ ਜੇ ਇਹ ਫਿਜ਼ੀਓਲੋਜੀ ਦੇ ਵਿੱਚ ਹੁਣ ਜੇ ਥੋੜ੍ਹਾ ਜਿਹਾ ਹੋਰ ਜਾਈਏ, ਤੁਸੀਂ ਆਪਾਂ ਰੂਟ ਸਟਾਕ ਤੇ ਗ੍ਰਾਫਟਿੰਗ ਦੀ ਗੱਲ ਕੀਤੀ, ਇਹ ਤੋਂ ਫਿਰ ਨੈਕਸਟ ਸਟੈਪ ਇਹਦਾ ਕੀ ਆਪਾਂ ਸੋ ਦੇਖਦੇ ਜਦੋਂ ਆਪਾਂ ਬੂਟਾ ਟ੍ਰਾਂਸਪਲਾਂਟ ਕਰ ਦਿੰਦੇ ਆ, ਹੂੰ। ਉਹ 2-3 ਸਾਲ ਤਾਂ ਪਹਿਲਾਂ ਵੈਜੀਟੇਟਿਵ ਸਟੇਜ 'ਚ ਰਹਿੰਦਾ ਆ। ਹੂੰ। ਉਦੋਂ ਉਹਨੇ ਨਿਊਟ੍ਰੀਐਂਟਸ ਤੇ ਪਾਣੀ ਅਬਜ਼ੌਰਬ ਕਰਨਾ, ਆਪਣਾ ਗਰੋ ਕਰਨਾ, ਕੈਨੋਪੀ ਆਪਣੀ ਬਣਾਉਣੀ ਹੁੰਦੀ ਆ। ਠੀਕ ਹੈ। ਉਸ ਟਾਈਮ ਤੇ ਉਹਦਾ ਜਿਹੜਾ ਕੈਨੋਪੀ ਆਰਕੀਟੈਕਚਰ ਆ, ਉਹ ਡਿਸਾਈਡ ਹੋਣਾ ਆ। ਸੋ ਇਹਨਾਂ ਸਾਲਾਂ ਦੇ ਵਿੱਚ ਉਹਦੀ ਜਿਹੜੀ ਪ੍ਰੂਨਿੰਗ ਹੈਗੀ ਨੀ, ਉਹ ਜ਼ਰੂਰੀ ਆ। ਵੀ ਕੱਲ੍ਹ ਨੂੰ ਉਹ ਬੂਟਾ ਕਿੰਨਾ ਕੁ ਉੱਚਾ ਹੋਵੇ ਕਿ ਆਲਮੰਡ ਸ਼ੇਕਰ ਦੀ ਜਿਹੜੀ ਹੁੱਕ ਆ, ਉਹਦਾ ਹੱਥ ਉੱਥੇ ਪਵੇ, ਵੀ ਉਹ ਸ਼ੇਕਿੰਗ ਹੋ ਸਕੇ। ਸੋ ਬਹੁਤਾ ਉੱਚਾ ਵੀ ਨਾ ਹੋਵੇ, ਬਹੁਤਾ ਨੀਵਾਂ ਵੀ ਨਾ ਹੋਵੇ। ਸੋ ਜਿਹੜੀਆਂ ਟਾਹਣੀਆਂ ਕਹਿ ਲਓ 4 ਜਾਂ 5 ਟਾਹਣੀਆਂ ਇਕੁਅਲ ਡਿਸਟੈਂਸ ਤੇ ਐਂਗਲ ਤੇ ਬੂਟੇ ਦੇ ਸੈਂਟਰ ਤੋਂ ਸਾਈਡਾਂ ਨੂੰ ਨਿਕਲਣੀਆਂ ਚਾਹੀਦੀਆਂ ਆ। ਸੋ ਉਹਨਾਂ ਟਾਹਣੀਆਂ ਨੇ ਲੰਬੀਆਂ ਹੋਣਾ, ਉਹਨਾਂ ਦੇ ਉੱਤੇ ਹੋਰ ਟਾਹਣੀਆਂ ਬਣਨੀਆਂ, ਉਹਨਾਂ ਟਾਹਣੀਆਂ ਦੇ ਉੱਤੇ ਹੋਰ ਟਾਹਣੀਆਂ, ਪ੍ਰਾਇਮਰੀ, ਸੈਕੰਡਰੀ ਤੇ ਟਰਸ਼ਰੀ ਬ੍ਰਾਂਚਿੰਗ ਬਣਨੀ ਆ, ਜਿਨ੍ਹਾਂ ਦੇ ਉੱਤੇ ਮੁੜ ਕੇ 2 ਸਾਲਾਂ ਨੂੰ, 3 ਨੂੰ ਬਡਸ ਨੇ ਸਪਰਸ ਬਣਾਉਣੇ ਆ, ਤੇ ਉਸ ਸਪਰਸ ਦੇ ਵਿੱਚੋਂ ਇੱਕ ਬਡ ਜਿਹੜੀ ਆ ਉਹ ਰਿਪਰੋਡਕਟਿਵ ਹੋਣੀ ਆ, ਇੱਕ ਵੈਜੀਟੇਟਿਵ ਹੋਣੀ ਆ। ਪਹਿਲਾਂ ਉੱਤੇ ਬਲੂਮ ਜਾਂ ਫੁੱਲ ਖਿੜਨਾ ਆ, ਫਿਰ ਕੁਛ ਦਿਨਾਂ ਬਾਅਦ ਦੂਜੀ ਨਾਲ ਦੀ ਬਡ ਦੇ ਉੱਤੇ ਪੱਤਾ ਨਿਕਲਣਾ ਆ। ਤੇ ਜਿਹੜੀ ਬਡ ਤੇ ਉੱਤੇ ਐਤਕੀ ਫਲਾਵਰ ਬਣਿਆ ਤੇ ਫਰੂਟ ਬਣਿਆ, ਜਿਹੜੀ ਐਰਕੀ ਖਿੜੀ ਆ, ਉਹਨੇ ਅਗਲੇ ਸਾਲ ਨਹੀਂ ਖਿੜਨਾ, ਉਹਨੇ ਰੈਸਟ ਕਰਨੀ ਆ। ਸਾਲ ਛੱਡ ਕੇ ਚੱਲਦੇ। ਸੋ ਆਲਟਰਨੇਟ ਬੇਅਰਿੰਗ ਬਦਾਮਾਂ ਦੇ ਵਿੱਚ ਹੈਗੀ ਆ, ਬਟ ਐਸ ਸੱਚ ਉਹ ਬੂਟੇ ਤੋਂ ਬੂਟੇ ਜਾਂ ਔਰਚਰਡ ਤੋਂ ਔਰਚਰਡ ਨਹੀਂ ਰਹਿੰਦੀ। ਉਹ ਵਿਦਿਨ ਏ ਪਲਾਂਟ, ਵਿਦਿਨ ਏ ਟਰੀ, ਇੱਕ ਸਪਰ ਤੋਂ ਦੂਜੇ ਸਪਰ ਤੱਕ ਹੁੰਦੀ ਆ। ਬੜਾ ਇੰਟਰਸਟਿੰਗ ਇਹ ਜਿਹੜੀਆਂ ਚੀਜ਼ਾਂ ਦੱਸ ਰਹੇ ਆ। ਕੈਨੋਪੀ ਆਰਕੀਟੈਕਟ ਦੀ ਤੁਸੀਂ ਜਿਹੜੀ ਗੱਲ ਕੀਤੀ, ਵੀ ਇਹ ਉਹੀ ਆ, ਵੀ ਫਿਰ ਜਿਹੜੀ ਐਂਗਲਸ ਤੇ ਉਹ ਸਾਰਾ ਕੁਛ ਆ। ਜਦੋਂ ਆਪਾਂ ਇਹ ਪ੍ਰੂਨਿੰਗ ਹੁਣ ਕਰਦੇ ਆ ਜਾਂ ਉਹ ਕਰਨਾ ਆ, ਫਿਰ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ? ਆਈ ਨੋ ਆਪਣੇ ਮੈਜੋਰਟੀ ਦੇ ਵਿੱਚ ਬਾਹਰੋਂ ਕਰਾਉਂਦੇ ਆ ਪ੍ਰੂਨਿੰਗ ਹਾਂਜੀ। ਏਦਾਂ। ਸੋ ਇਸੇ ਕਰਕੇ ਮੈਂ ਕਹਿ ਰਿਹਾ ਸੀਗਾ ਵੀ ਅੱਜ ਇਹ ਹੋਮਵਰਕ ਵਾਲੀ ਅਸਾਈਨਮੈਂਟ ਆ, ਠੀਕ ਆ। ਕਿ ਜਦੋਂ ਪ੍ਰੂਨਿੰਗ ਕਰਦੇ ਜੇ ਬਦਾਮਾਂ ਦੀ ਕਰਵਾਉਂਦੇ ਆ, ਹੂੰ। ਤੁਹਾਨੂੰ ਐਜ਼ ਏ ਗਰੋਅਰ ਆਪਣੀ ਵੈਰਾਈਟੀ ਬਾਰੇ ਪਤਾ ਹੋਣਾ ਚਾਹੀਦਾ ਵੀ ਇਸ ਵੈਰਾਈਟੀ ਦਾ ਗਰੋਥ ਸਟਰਕਚਰ ਤੇ ਆਰਕੀਟੈਕਚਰ ਕੀ ਆ। ਠੀਕ ਹੈ। ਕੀ ਇਹਦੀਆਂ ਸਾਈਡਾਂ ਨੂੰ ਖੁੱਲ ਕੇ ਤਾਂ ਨੂੰ ਜਾਂਦੀਆਂ ਆ, ਜਾਂ ਸਿੱਧੀਆਂ ਤਾਂ ਨੂੰ ਜਾਂਦੀਆਂ ਆ, ਜਾਂ ਜ਼ਿਆਦਾ ਫਰੂਟ ਪਿਛਲੇ ਸਾਲ ਜਾਂ ਪਿਛਲੇ 2 ਸਾਲਾਂ ਦੀ ਬਡਿੰਗ ਜਿਹੜੀ ਵੁੱਡ ਬਣੀ ਆ, ਉਹਦੇ ਤੇ ਲੱਗਦਾ ਆ। ਅੰਦਰ ਨੂੰ ਗਰੋਥ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ। ਸੋ ਜਿਹੜਾ ਤੁਹਾਡਾ ਪ੍ਰੂਨਿੰਗ ਕਰੂ ਆ, ਤੁਸੀਂ ਉਹਦੇ ਨਾਲ ਵੀ ਗੱਲ ਕਰੋ ਵੀ ਆਹ ਮੇਰੀ ਵੈਰਾਈਟੀ ਆ, ਜਾਂ ਇਸ ਵੈਰਾਈਟੀ ਦੇ ਟਰੀਜ਼ ਲੱਗੇ ਹੋਏ ਮੇਰੇ ਔਰਚਰਡ 'ਚ। ਉਹ ਹੁਣ ਪਹਿਲਾਂ ਕਿਸੇ ਹੋਰ ਵੈਰਾਈਟੀ ਨੂੰ ਪ੍ਰੂਨ ਕਰਦੇ ਆਏ, ਹੁਣ ਉਹਨਾਂ ਦਾ ਹਿਸਾਬ ਆਪਣਾ ਹੋਵੇ, ਹੱਥ ਟੇਕਿਆ ਹੋਵੇ ਵੀ ਉਹਨਾਂ ਨੇ ਜਿੱਦਾਂ ਦੀ ਕਰਨੀ ਆ, ਉਹ ਤੁਹਾਡੀ ਵੈਰਾਈਟੀ ਵਾਸਤੇ ਕੰਡਿਊਸਿਵ ਨਾ ਹੋਵੇ, ਤੇ ਤੁਹਾਡਾ ਤਾਂ ਔਰਚਰਡ ਖਰਾਬ ਕਰ ਗਏ ਕਿ ਨਹੀਂ। ਗਲਤ ਚੀਜ਼ਾਂ ਕੱਟ ਜਾਣਗੇ। ਗਲਤ ਟਾਹਣੀਆਂ ਜਿਹੜੀ ਨਹੀਂ ਕੱਟਣੀ ਚਾਹੀਦੀ ਉਹਨੂੰ ਕੱਟ ਜਾਣਗੇ, ਤੇ ਜਿਹੜੀ ਕੱਟਣੀ ਚਾਹੀਦੀ ਉਹਨੂੰ ਰਹਿਣ ਦੇਣਗੇ। ਸੋ ਆਰਕੀਟੈਕਚਰ ਵੀ ਜਿਸ ਤੁਹਾਡੀ ਵੈਰਾਈਟੀ ਦੇ ਹਿਸਾਬ ਨਾਲ ਜਿਹੜਾ ਐਂਗਲ ਉਹਦਾ ਬਣਨਾ ਚਾਹੀਦਾ ਆ, ਜਿੰਨਾ ਕੁ ਉਹਦਾ ਸਾਈਡ ਨੂੰ, ਤੇ ਜਿੰਨੀ ਉਹਦੀ ਗਿਣਤੀ ਆ, ਤੇ ਜਿੰਨੀ ਉਹਦੀ ਲੰਬਾਈ ਆ, ਉਸ ਹਿਸਾਬ ਨਾਲ ਛੱਡ ਕੇ ਤੇ ਬੂਟੇ ਦੀ ਜਿਹੜੀ ਸ਼ੇਪ ਆ ਉਹ ਗਾਂਹ ਡਿਸਾਈਡ ਹੋਣੀ ਆ, ਜੋ ਤੁਸੀਂ ਅੱਜ ਕਰ ਰਹੇ ਜੇ ਸਾਲ ਦੇ ਫਸਲ ਦੇ ਪਹਿਲੇ 2-3 ਸਾਲਾਂ ਦੇ ਵਿੱਚ। ਨਹੀਂ ਬਿਲਕੁਲ। ਬਹੁਤ ਸਾਰੇ ਡਾਕਟਰ ਯਾਰ, ਕਈਆਂ ਨੇ ਚਲੋ ਇਹ ਤਾਂ ਕਮਰਸ਼ੀਅਲ ਲੈਵਲ ਤੇ ਆ, ਕਈਆਂ ਨੇ ਘਰੇ ਵੀ ਲਾਏ ਹੁੰਦੇ ਆ। ਹਾਂਜੀ। ਉਹਨਾਂ ਕੋਲ ਤੇ ਇੱਕ ਰੂਹ ਨਹੀਂ, ਉਹਨਾਂ ਨੇ ਆਪ ਹੀ ਕਰਨਾ ਆਪ ਹੀ ਹੁੰਦਾ। ਕਰਨਾ। ਉਹ ਕੀ ਕਿੱਦਾਂ ਫਿਰ ਉਹ ਦੇਖਦੇ ਆ ਇਹ ਸਾਰੀਆਂ ਸੋ ਘਰ ਵਾਲੇ ਜਿਹੜੇ ਲੱਗੇ ਆ ਉੱਥੇ, ਕਿਉਂਕਿ ਥਾਂ ਖੁੱਲਾ ਆ, ਹੂੰ। ਤੇ ਨਾਲ ਮੌਕਾ ਆ। ਦੂਜੀਆਂ ਰੋਜ਼ ਦਾ ਇੰਟਰਫੇਰੈਂਸ ਨਹੀਂ ਹੈਗਾ। ਨਹੀਂ ਹੈਗਾ। ਸੋ ਉੱਥੇ ਉਹਨਾਂ ਕੋਲ ਆਪਸ਼ਨ ਹੈਗੀ ਆ ਵੀ ਜੇ ਖੁੱਲੇ ਥਾਂ 'ਚ ਉਹਨਾਂ ਨੇ ਬੂਟਾ ਜ਼ਿਆਦਾ ਵੱਡਾ ਕਰ ਸਕਦੇ ਆ, ਮੈਨੇਜ ਕਰ ਸਕਦੇ ਤੇ ਕਰ ਲੈਣ, ਨਹੀਂ ਤੇ ਜੇ ਛੋਟਾ ਰੱਖਣਾ ਤੇ ਉਸ ਹਿਸਾਬ ਨਾਲ ਪ੍ਰੂਨ ਕਰ ਸਕਦੇ ਆ। ਠੀਕ ਹੈ। ਪਰ ਉਹ ਵੀ ਇਸ ਚੀਜ਼ ਦਾ ਵੀ ਹੈਵੀ ਪ੍ਰੂਨਿੰਗ ਜਿਹੜੀ ਹੈਗੀ ਨੀ, ਹੂੰ। ਉਹ ਵੈਜੀਟੇਟਿਵ ਗਰੋਥ ਨੂੰ ਪ੍ਰਮੋਟ ਕਰਦੀ ਆ। ਠੀਕ ਹੈ। ਓਕੇ। ਸੋ ਜੇ ਤੁਸੀਂ 1 ਸਾਲ ਹੈਵੀ ਪ੍ਰੂਨਿੰਗ ਕਰ ਲਈ, ਤੇ ਅਗਲੇ ਸਾਲ ਤੁਹਾਡਾ ਫਲਾਂ ਦਾ ਲੋਡ ਜਿਹੜਾ ਉਹ ਬਹੁਤ ਘੱਟ ਜਾਣਾ। ਘੱਟ ਹੋਣਾ ਹੈ। ਕਿਉਂਕਿ ਜਦੋਂ ਤੁਸੀਂ ਐਰਕੀ ਹੈਵੀ ਪ੍ਰੂਨਿੰਗ ਕੀਤੀ, ਹੂੰ। ਜਿਹੜਾ ਅਗਲੇ ਸਾਲ ਜਿੱਥੇ ਫਲ ਲੱਗਣਾ ਆ, ਹੂੰ। ਉਹ ਤੇ ਤੁਸੀਂ ਕੱਟਤਾ, ਕਿਉਂਕਿ ਉਹ ਤਾਂ ਇਸ ਸਾਲ ਬਣਿਆ। ਇਸ ਸਾਲ ਬਣਿਆ, ਸੋ ਉਹਨੇ ਅਗਲੇ ਸਾਲ ਲੱਗਣਾ ਸੀ। ਉਹਨੇ ਅਗਲੇ ਸਾਲ ਲੱਗਣਾ ਸੀ, ਤੇ ਤੁਸੀਂ ਉਹਨੂੰ ਲੱਗਣ ਤੋਂ ਪਹਿਲਾਂ ਹੀ ਕੱਟਤਾ। ਤੁਸੀਂ ਟਾਹਣੀ ਕੱਟਤੀ, ਫਲ ਦੀ ਤਾਂ ਦੂਰ ਦੀ ਗੱਲ ਆ। ਸੋ ਇਹ ਵੀ ਇੱਕ ਚੀਜ਼ ਸਮਝਣ ਵਾਲੀ ਆ ਕਿ ਇਹ 'ਚ ਆਲਟਰੇਸ਼ਨ ਹੁੰਦੀ ਆ। ਬਹੁਤ ਸਾਰੀਆਂ ਬਰਡਸ ਤੇ ਸਪਰਸ ਹੁੰਦੀਆਂ ਨੇ ਬੂਟੇ ਦੇ ਉੱਤੇ, ਪਰ ਉਹ ਸਾਰੀਆਂ ਇੱਕ ਸੀਜ਼ਨ 'ਚ ਕਦੇ ਵੀ ਫੁੱਲ ਨਹੀਂ ਬਣਾਉਂਦੀਆਂ। ਤੇ ਜਿਹੜੀ ਨੇ ਇੱਕ ਵਾਰੀ ਫੁੱਲ ਬਣਾਤਾ, ਜਿਹੜਾ ਇਸ ਸਾਲ ਜਿਹਨੂੰ ਫੁੱਲ ਲੱਗ ਗਿਆ, ਅਗਲੇ ਸਾਲ ਉਹਨੂੰ ਫੁੱਲ ਨਹੀਂ ਲੱਗਣਾ।
ਬਰਡਸ ਤੇ ਸਪਰਸ ਹੁਣ ਕਿੰਨੀ ਵਾਰੀ ਸੁਣ ਲਿਆ, ਜੇ ਆਮ ਸਮਝਾਉਣਾ ਹੋਵੇ ਜਾਂ ਦੇਖਣ ਵਾਲੇ ਨੂੰ, ਉਹ ਕਿੱਦਾਂ ਪਤਾ ਲੱਗਦਾ ਬਰਡ ਕੀ ਆ, ਬਡ ਸਪਰ? ਆ ਡੋਡੀ, ਠੀਕ ਆ। ਜਿਹਦੇ ਵਿੱਚੋਂ ਫੁੱਲ ਨਿਕਲਣਾ ਜਾਂ ਹੂੰ ਜਿਹਦੇ ਵਿੱਚੋਂ ਪੱਤੇ ਨਿਕਲਣੇ ਆ। ਠੀਕ ਆ। ਤੇ ਸਪਾਰਿਆ ਇੱਕ ਛੋਟੀ ਜਿਹੀ ਟਾਹਣੀ ਜਿਹਦੇ ਉੱਤੇ 1 ਜਾਂ 2 ਬਰਡਸ ਲੱਗੀਆਂ ਹੁੰਦੀਆਂ। ਓਕੇ, ਠੀਕ ਆ। 1 ਸਾਲ ਬਰਡ ਦੇ ਉੱਤੇ ਜਿਹੜਾ ਆ ਉਹ ਫੁੱਲ ਆਉਣਾ ਫੁੱਲ ਆ ਆਉਣੇ ਆ, ਤੇ ਤੇ ਅਗਲੇ ਸਾਲ ਅਗਲੇ ਉੱਤੇ ਸਾਲ ਪੱਤੇ ਆਉਣੇ ਉੱਤੇ ਆ, ਉੱਤੇ ਪੱਤੇ ਆਉਣੇ ਜਾਂ ਉਹਨੇ ਰੈਸਟ ਕਰਨੀ ਆ, ਜਾਂ ਜਾਂ ਕਈ ਵਿੱਚੋਂ ਮਰ ਵੀ ਜਾਂਦੀਆਂ ਆ। ਫਿਰ ਜਿਹੜਾ ਨਵਾਂ ਵੁੱਡ ਅਗਲਾ ਇਸ ਸਾਲ ਜਿਹੜੀ ਵੈਜੀਟੇਟਿਵ ਗਰੋਥ ਹੋਣੀ ਆ ਬ੍ਰਾਂਚ ਦੇ ਟਿਪ ਦੇ ਉੱਤੇ, ਅਗਲੇ ਸਾਲ ਉਹਦੇ ਤੇ ਨਵੇਂ ਸਪਰ ਬਣਨਗੇ। ਜਾਂ ਜਿਹੜਾ ਸਪਰ ਆ ਉਹ ਇੱਕ ਲੰਬੀ ਬ੍ਰਾਂਚ ਬਣੂਗਾ, ਜਾਂ ਮੇਨ ਟਾਹਣੀ ਦੇ ਬੇਸਲ ਹਿੱਸੇ ਤੇ ਥੱਲੜੇ ਹਿੱਸੇ ਚੋਂ ਹੋਰ ਟਾਹਣੀਆਂ ਫੁੱਟਣਗੀਆਂ। ਸੋ ਓਵਰ ਟਾਈਮ ਬੂਟੇ ਦਾ ਜਿਹੜਾ ਲੀਫੀ ਏਰੀਆ ਜਾਂ ਫੋਲੀਏਜ ਆ ਉਹ ਵੱਧਦਾ ਜਾਂਦਾ ਆ। ਸੋ ਬਦਾਮਾਂ ਦਾ ਝਾੜ ਇਹ ਵੀ ਇਹਦੀ ਇੱਕ ਆਪਣਾ ਇੰਟਰਨਲ, ਜਿੱਦਾਂ ਆਪਣੇ ਹਰ ਇਨਸਾਨ ਦਾ DNA ਜੈਨੇਟਿਕਸ ਹੁੰਦਾ ਆ, ਇਹਨਾਂ ਦਾ ਵੀ ਇਦਾਂ ਹੀ ਇਹ ਵੀ ਚੱਲਦਾ। ਵੈਰਾਈਟੀ ਡਿਪੈਂਡੈਂਟ ਆ ਤੇ ਇਹ এনवायरमेंट ਡਿਪੈਂਡੈਂਟ ਆ। ਤੇ ਆਪਾਂ ਹੁਣ ਜਿੱਦਾਂ ਇੱਥੇ ਮੋਸਟਲੀ ਨੌਨ ਪੈਰਲ, ਇੰਡੀਪੈਂਡੈਂਸ, ਇਹ ਜਿਹੜੇ ਨਾਮ ਜਿਹੜੇ ਬਹੁਤ ਸੁਣਦੇ ਇਹ ਆ, ਵੈਰਾਈਟੀਜ਼ ਇਹ ਵੈਰਾਈਟੀਜ਼ ਆ ਜਾਂਦੀਆਂ ਆ। ਹਾਂਜੀ। ਇਹ ਸੇਮ ਜੈਨੇਟਿਕਸ ਇੱਕੋ ਪਾਸਿਓਂ ਆਉਂਦੇ ਆ ਜਾਂ ਵੱਖੋ ਵੱਖਰੇ? ਨਹੀਂ, ਜਿਹੜੀ ਇੱਕ ਵੈਰਾਈਟੀ ਆ ਉਹ ਜੈਨੇਟਿਕਲੀ ਦੂਜੀ ਵੈਰਾਈਟੀ ਤੋਂ ਡਿਫਰੈਂਟ ਆ। ਠੀਕ ਹੈ। ਉਹ ਡਿਫਰੈਂਟ ਆ ਤਾਂ ਹੀ ਤਾਂ ਉਹ ਕੰਪੈਟੀਬਲ ਬਣਦੀ ਆ। ਜਦੋਂ ਆਪਾਂ ਉਹਨਾਂ ਨੂੰ 2 ਵੈਰਾਈਟੀਜ਼ ਇੱਕੋ ਆਰਚਰਡ 'ਚ ਲਾਉਂਦੇ ਆ ਤੇ ਫਿਰ ਹਨੀ ਬੀਜ਼ ਰੱਖਦੇ ਆ ਤਾਂ ਕਿ ਪੋਲੀਨੇਸ਼ਨ ਹੋਵੇ। ਸੋ ਫੁੱਲਾਂ ਦੀ ਗੱਲ ਕਰਦੇ ਆ, ਬਦਾਮ ਦਾ ਫੁੱਲ ਇਹਨੂੰ ਸੈਲਫ ਇਨਕੰਪੈਟੀਬਿਲਿਟੀ ਕਹਿੰਦੇ ਆ। ਠੀਕ ਹੈ। ਸੈਲਫ ਇਨਕੰਪੈਟੀਬਿਲਿਟੀ ਮੈਕੈਨਿਜ਼ਮ ਇਹ ਆ ਕਿ ਜੇ ਫੁੱਲ ਦੇ ਵਿੱਚ ਦੋਨੇ ਮੇਲ ਤੇ ਫੀਮੇਲ ਪਾਰਟਸ ਹੋਣ ਦੇ ਬਾਵਜੂਦ ਵੀ ਉਹ ਆਪਣੇ ਆਪ ਨੂੰ ਪੋਲੀਨੇਟ ਕਰਕੇ ਸੀਡ ਜਾਂ ਫਰੂਟ ਨਾ ਬਣਾ ਸਕੇ। ਠੀਕ ਆ। ਸੋ ਬਦਾਮ ਦੇ ਜਿਹੜੇ ਫੁੱਲ ਉਹ ਇਦਾਂ ਦੇ ਉਹ ਸੈਲਫ ਇਨਕੰਪੈਟੀਬਲ ਆ। ਠੀਕ। ਕੁਛ ਨਵੀਆਂ ਵੈਰਾਈਟੀਜ਼ ਜਾਂ ਇੰਡੀਪੈਂਡੈਂਸ ਵੈਰਾਈਟੀ ਆ ਇੱਕ ਜਿਹੜੀ ਪੁਰਾਣੀਆਂ ਚੋਂ, ਜਿਹੜੀ ਸੈਲਫ ਕੰਪੈਟੀਬਲ ਆ। ਅੱਛਾ। ਜਿਹੜੀ ਆਪਣੇ ਆਪ ਨੂੰ ਪੋਲੀਨੇਟ ਕਰਕੇ ਤੇ ਫਰੂਟ ਬਣਾ ਦਿੰਦੀ। ਉਹਨੂੰ ਹਨੀ ਬੀਜ਼ ਦੀ ਜਾਂ ਪੋਲੀਨੇਸ਼ਨ ਦੀ ਲੋੜ ਨਹੀਂ ਹੈਗੀ। ਨਹੀਂ ਲੋੜ ਪੈਂਦੀ। ਪਰ ਬਾਕੀ ਜਿੰਨੀਆਂ ਵੀ ਸੈਲਫ ਇਨਕੰਪੈਟੀਬਲ ਵੈਰਾਈਟੀਜ਼ ਆ, ਉਹ 'ਚ ਫਿਰ ਇਹ ਵੀ 2 ਜਾਂ 3 ਰੋਜ਼ ਤੁਸੀਂ ਮੇਨ ਵੈਰਾਈਟੀ ਦੀਆਂ ਲਾਉਣੀਆਂ, ਫਿਰ 1 ਰੋ ਜਿਹੜੀ ਆ ਉਹ ਪੋਲੀਨੇਟਰ ਦੀ ਲਾਉਣੀ ਆ। ਓਕੇ। ਪਰ ਜਿਹੜੀਆਂ ਸੈਲਫ ਕੰਪੈਟੀਬਲ ਵੈਰਾਈਟੀਜ਼ ਆ, ਜਿੱਦਾਂ UC ਡੇਵਿਸ ਦੀਆਂ ਕੁਝ ਨਵੀਆਂ ਇਵੈਲੂਏਟ ਕਰ ਰਹੇ ਨੇ ਜਾਂ ਇੰਡੀਪੈਂਡੈਂਸ ਆ, ਉਹਨਾਂ ਵਿੱਚ ਤੁਹਾਨੂੰ ਇਦਾਂ ਕਰਨ ਦੀ ਲੋੜ ਨਹੀਂ ਰਹਿੰਦੀ। ਸੋ ਹੁਣ ਜਿਹੜਾ ਨੌਨ ਪੈਰਲ ਆ ਉਹ ਕੀ ਆ? ਨੌਨ ਪੈਰਲ ਸੈਲਫ ਇਨਕੰਪੈਟੀਬਲ ਆ। ਉਹਦੇ ਵਿੱਚ ਵੀ ਕਈ ਵੈਰਾਈਟੀਜ਼ ਹੈਗੀਆਂ ਜਿਹੜੀਆਂ ਕੰਪੈਟੀਬਲ ਨੇ ਤੇ ਉਹ ਫਿਰ ਉਹ ਮਿਕਸ ਐਂਡ ਮੈਚ ਕਰਨਾ ਪੈਂਦਾ। ਹਾਂਜੀ, ਉਹ ਮਿਕਸ ਐਂਡ ਮੈਚ ਕਰਨੀਆਂ ਪੈਂਦੀਆਂ ਵੀ 2 ਜਾਂ 3 ਰੋਜ਼ ਨੌਨ ਪੈਰਲ ਦੀਆਂ ਤੇ ਇਨਕੰਪੈਟੀਬਲ ਦੀਆਂ ਤੇ ਇੱਕ ਦੀ ਉਹਨਾਂ ਚੋਂ ਹੀ ਕੰਪੈਟੀਬਲ। ਹਾਂਜੀ, ਉਹ ਇਨਕੰਪੈਟੀਬਲ ਇਨ ਦਾ ਸੈਂਸ ਇੱਕ ਹੁੰਦੀ ਸੈਲਫ ਇਨਕੰਪੈਟੀਬਿਲਿਟੀ, ਇੱਕ ਹੁੰਦੀ ਕ੍ਰਾਸ ਇਨਕੰਪੈਟੀਬਿਲਿਟੀ। ਸੋ ਤੁਸੀਂ ਉਹ ਵੈਰਾਈਟੀ ਨਾ ਲਾ ਲਿਓ ਕਿਤੇ ਭੁੱਲ ਭੁਲੇਖੇ ਵੀ ਜਿਹੜੀ ਤੁਹਾਡੀ ਮੇਨ ਵੈਰਾਈਟੀ ਦੇ ਨਾਲ ਇਨਕੰਪੈਟੀਬਲ ਹੈ। ਜੇ ਇਨਕੰਪੈਟੀਬਲ ਹੈ ਨਹੀਂਗੀ, ਜੇ ਉਹ ਇਨਕੰਪੈਟੀਬਲ ਆ, ਤਾਂ ਉਸ ਵੈਰਾਈਟੀ ਦਾ ਜਿਹੜਾ ਪੋਲਨ ਆਇਆ ਤੁਹਾਡੀ ਆ ਫੁੱਲਾਂ ਦੇ ਉੱਤੇ, ਉਹਨੇ ਫਲ ਨਹੀਂ ਬਣਾਉਣਾ, ਉਹਨੇ ਫਰੂਟ ਨਹੀਂ ਬਣਾਉਣਾ। ਉਹ ਫਿਰ ਤੁਹਾਨੂੰ ਜਾਂ ਹੋਰ ਤਰੀਕੇ ਕਰਨੇ ਪੈਣਗੇ, ਹੈਗੇ ਆ ਪਰ ਉਹ ਥੋੜੇ ਜਿਹੇ ਟ੍ਰਿਕੀ ਆ। ਹਨੀ ਬੀਜ਼ ਦੀ ਤੁਸੀਂ ਗੱਲ ਕੀਤੀ, ਸ਼ਹਿਦ ਦੀਆਂ ਮੱਖੀਆਂ ਆ, ਬਹੁਤ ਡਿਮਾਂਡ ਹੁੰਦੀ ਆ ਜਦੋਂ ਸਪ੍ਰਿੰਗ ਦੇ ਵਿੱਚ ਬਲੂਮ ਸੀਜ਼ਨ ਚੱਲ ਰਿਹਾ ਵਿੱਚ ਆਉਂਦਾ ਆ। ਹਾਂਜੀ, ਇਸ ਵਾਰ ਠੰਡ ਬੜੀ ਰਹੀ, ਵਿਚਾਰੀਆਂ ਉਹ ਵੀ ਅੰਦਰ ਡੱਕੀਆਂ ਰਹੀਆਂ। ਬਿਲਕੁਲ। ਤੇ ਉਹਨਾਂ ਦਾ ਫਿਰ ਕਿੱਦਾਂ, ਤੇ ਇਹਨਾਂ ਦੇ ਬੂਟੇ ਦੇ ਜਿਹੜੇ ਜੀਵਨ ਦੇ ਵਿੱਚ ਉਹਦਾ ਕੀ ਰੋਲ ਰਹਿੰਦਾ ਹੈ? ਮੈਂ 1 ਮਿੰਟ ਐਕਸਪਲੇਨ ਕਰਦਾ, ਪਰ ਪਹਿਲਾਂ ਨਾ ਮੈਂ ਦੱਸਣ ਲੱਗਾ ਸੀਗਾ ਕਿ ਬਦਾਮ ਦਾ ਝਾੜ ਕਿਹੜੀਆਂ 2 ਚੀਜ਼ਾਂ ਤੇ ਡਿਪੈਂਡ ਕਰਦਾ। ਠੀਕ ਹੈ, ਜ਼ਰੂਰ। ਹਾਂਜੀ। ਪਹਿਲਾ, ਬੂਟੇ ਨੂੰ ਲਾਈਟ ਕਿੰਨੀ ਮਿਲਦੀ ਹੈ ਸਾਲ 'ਚ, ਤੇ ਦੂਜਾ ਬਲੂਮ ਟਾਈਮ ਤੇ ਬੂਟੇ ਤੇ ਫੁੱਲ ਕਿੰਨੇ ਖਿੜਦੇ ਆ। ਤੇ ਜਿਹੜੇ ਫੁੱਲ ਜਿੰਨੇ ਖਿੜਨੇ ਆ ਸਪ੍ਰਿੰਗ ਦੇ ਵਿੱਚ, ਉਹ ਕਿੰਨੇ ਖਿੜਨੇ ਆ, ਉਹ ਡਿਪੈਂਡ ਕਰ ਰਿਹਾ, ਡਿਟਰਮਿਨ ਹੋ ਰਿਹਾ ਹੁਣ ਜਦੋਂ ਆਪਾਂ ਹੁਣ ਝਾੜ ਰਹੇ ਆ। ਸੋ ਜੇ ਹਾਰਵੈਸਟਿੰਗ ਦੇ ਦੌਰਾਨ ਬੂਟੇ ਨੂੰ ਥੋੜਾ ਜਿਹਾ ਵੀ ਜ਼ਿਆਦਾ ਡਰਾਟ ਸਟ੍ਰੈਸ ਲੱਗ ਗਿਆ, ਓਕੇ, ਤੇ ਅਗਲੇ ਸਾਲ ਬਣਨ ਵਾਲੇ ਫੁੱਲਾਂ ਦੀ ਜਿਹੜੀ ਗਿਣਤੀ ਆ ਉਹ ਘਟ ਜਾਣੀ ਹੈ, ਜਾਂ ਉਹਨਾਂ ਦੀ ਵਿਗਰ ਘਟ ਜਾਣੀ ਹੈ। ਠੀਕ ਹੈ। ਸੋ ਏਦਾਂ ਨਹੀਂ ਵੀ ਗਰੋਵਰ ਨੇ ਵੀ ਬਦਾਮ ਝਾੜ ਲਏ ਤੇ ਹੁਣ ਮੇਰਾ ਕੰਮ ਬੰਨੇ ਆ, ਮੈਂ ਵਿਹਲਾ, ਮੈਂ ਡਨ ਆ। ਹੁਣ ਬਦਾਮਾਂ ਨੂੰ ਚੁੱਕੋ ਤੇ ਬੂਟਿਆਂ ਨੂੰ ਪਾਣੀ ਲਾਓ। ਵੀ ਸਟ੍ਰੈਸ ਨਾ ਜ਼ਿਆਦਾ ਨਾ ਜਾਣ। ਹਾਂਜੀ, ਥੋੜੀ ਬਹੁਤੀ ਖੁਸ਼ਕੀ ਝੱਲ ਲੈਣਗੇ ਕਿਉਂਕਿ ਡਰਾਟ ਟੋਲਰੈਂਟ ਆ, ਪਰ ਜ਼ਿਆਦਾ ਕਿਉਂਕਿ ਟੈਂਪਰੇਚਰ ਵੀ ਥੋੜਾ ਜਿੱਦਾਂ ਸ਼ੁਰੂਆਤ 'ਚ ਵੀ ਕਿਹਾ ਵੀ ਸਿਆਲਾਂ ਦੇ ਮੀਂਹ ਤੇ ਡਿਪੈਂਡ ਹੁੰਦਾ ਸਾਰਾ, ਵੀ ਉਦੋਂ ਕਿੰਨਾ ਪੈਂਦਾ ਹੁੰਦਾ। ਤੇ ਤਦ ਤੱਕ ਆਣ ਕੇ ਜਿਹੜਾ ਸਿਆਲਾਂ ਦੇ ਮੀਂਹ ਦਾ ਪਾਣੀ ਜਿਹੜਾ ਸੋਇਲ 'ਚ ਸਟੋਰ ਹੋਇਆ ਵੀ ਆ, ਉਹ ਵੀ ਇਹਨਾਂ ਦਿਨਾਂ ਤੱਕ ਆਣ ਕੇ ਘਟ ਜਾਂਦਾ। ਸੋ ਇਸ ਕਰਕੇ ਫੁੱਲਾਂ ਵਾਸਤੇ ਬਹੁਤ ਘੱਟ ਬਚਦਾ। ਸੋ ਅਗਲੇ ਸਾਲ ਉਨੇ ਕੀ ਫੁੱਲ ਪੈਂਦੇ ਆ। ਹੁਣ ਆਪਾਂ ਰੂਟ ਵੀ ਬਦਲ ਲਿਆ, ਜਾਂ ਬਾਹਰਲੇ ਪਾਸੇ ਨੂੰ ਜਾਂਦਾ, ਥੱਲੇ ਨੂੰ ਤਾਂ ਜਾਂਦਾ ਨਹੀਂ। ਸੋ ਡੀਪਰ ਪ੍ਰੋਫਾਈਲ ਲੇਅਰਸ ਨੂੰ ਤਾਂ ਐਕਸਪਲੋਇਟ ਵੀ ਨਹੀਂ ਕਰ ਸਕਦੇ। ਉਹ ਉੱਤੇ ਜਿਹੜਾ ਪਾਣੀ ਰਹਿ ਜਾਣਾ ਆ, ਕੁਛ ਇੰਚਾਂ 'ਚ ਉਸੇ ਨੇ ਹੀ ਬੂਟੇ ਨੂੰ ਸਰਵਾਈਵ ਕਰਨਾ ਆ।
ਸੋ ਇਹ ਡਰਾਊਟ ਸਟ੍ਰੈਸ ਤੋਂ ਕੀ ਯੂਨੀਵਰਸਿਟੀ ਕੀ ਰਿਕਮੈਂਡ ਕਰਦੀ ਆ ਹਾਰਵੈਸਟਿੰਗ ਤੋਂ ਬਦਾਮ-ਬਦੂਮ ਚੱਕਣ ਤੋਂ ਕਿੰਨੇ ਚਿਰ ਬਾਅਦ ਫਿਰ ਪਾਣੀ ਲਾ ਦੇਣਾ ਚਾਹੀਦਾ? ਮਤਲਬ ਉਹਨੂੰ ਖੁਸ਼ਕੀ ਨਹੀਂ ਹੋਣੀ ਚਾਹੀਦੀ। ਠੀਕ ਆ। ਜਿੰਨੀ ਛੇਤੀ ਹੋ ਸਕੇ ਜਿੰਨੀ ਛੇਤੀ ਹੋ ਸਕੇ। ਪਾਣੀ ਉਹਨੂੰ ਲੱਗ ਜੇ, ਕਿਉਂਕਿ ਹਾਰਵੈਸਟਿੰਗ ਮੰਨ ਲਓ ਲੇਟ ਅਗਸਤ ਜਾਂ ਐਨੀ ਟਾਈਮ ਇਨ ਅਗਸਤ ਜਾਂ ਅਰਲੀ ਸੈਪਟੰਬਰ ਜਿਹੜੀਆਂ ਲੇਟ ਵੈਰਾਈਟੀਜ਼ ਆ ਤੁਸੀਂ ਕਰ ਲੈਂਦੇ, ਅਕਤੂਬਰ ਤੱਕ ਉਹਦੇ ਪੱਤੇ ਹਰੇ ਆ। ਠੀਕ ਆ। ਅਕਤੂਬਰ ਤੱਕ ਉਹਨਾਂ ਨੂੰ ਲਾਈਟ ਮਿਲਣੀ ਆ। ਕਈ ਵਾਰੀ ਨਵੰਬਰ ਤੱਕ, ਕਈ ਵਾਰੀ ਈਵਨ ਦਸੰਬਰ ਤੱਕ ਪੱਤੇ ਨਹੀਂਗੇ ਪੂਰੇ ਝੜਦੇ। ਸੋ ਜਿੰਨੀ ਦੇਰ ਪੱਤੇ ਹਰੇ ਨੇ ਉਨੀ ਦੇਰ ਉਹ ਫੋਟੋਸਿੰਥੇਸਾਈਜ਼ ਕਰ ਰਹੇ ਆ। ਉਨੀ ਦੇਰ ਤੱਕ ਉਹ ਸ਼ੂਗਰਸ ਬਣਾ ਕੇ ਬੂਟੇ ਨੂੰ ਦੇ ਰਹੇ ਆ। ਉਹ ਬੂਟਾ ਉਹ ਸ਼ੂਗਰਸ ਨੂੰ ਜਿਹੜੀਆਂ ਬਡਸ ਹੁਣ ਬਣ ਰਹੀਆਂ ਉਹਨਾਂ ਨੂੰ ਦੇ ਰਿਹਾ। ਉੱਥੇ ਸੈਲ ਡਿਵੀਜ਼ਨ ਹੋ ਰਹੀ, ਉੱਥੇ ਸ਼ੂਗਰ ਕੰਜ਼ਿਊਮ ਹੋ ਰਹੀ ਆ। ਜਿਹੜੀਆਂ ਫਲਾਵਰ ਵੈਜੀਟੇਟਿਵ ਬਡਸ ਬਣਨੀਆਂ ਆ ਉਹਨਾਂ 'ਚ ਸਟੋਰ ਹੋ ਕੇ ਰੈਡੀ ਹੋਣ ਜਾ ਰਿਹਾ ਅਗਲੇ ਸਪਰਿੰਗ ਵਾਸਤੇ, ਜਦੋਂ ਉਹਨਾਂ ਨੇ ਖੁੱਲ੍ਹਣਾ ਉਹਨਾਂ ਕੋਲ ਰੈਡੀ ਸੋਰਸ ਹੋਵੇ, ਕਿਉਂਕਿ ਉਦੋਂ ਤਾਂ ਪੱਤੇ ਹੈ ਨਹੀਂ ਬੂਟੇ ਦੇ ਉੱਤੇ। ਐਨਰਜੀ ਸ਼ੂਗਰ ਨੇ ਦੇਣੀ ਹੈ। ਸ਼ੂਗਰ ਪਹਿਲਾਂ ਇਸ ਸੀਜ਼ਨ 'ਚ ਸਟੋਰ ਹੋਈ ਹੁੰਦੀ ਆ। ਉਹ ਸ਼ੂਗਰ ਥੱਲੇ ਜਾ ਕੇ ਉਹਨੇ ਜੜ੍ਹਾਂ ਵੀ ਬਣਾਉਣੀਆਂ। ਅਗਲਾ ਰੂਟ ਸਿਸਟਮ ਐਕਸਪੈਂਡ ਕਰੂਗਾ, ਕਿਉਂਕਿ ਸਿਆਲ 'ਚ ਜੇ ਮੀਂਹ ਪਿਆ ਆ ਤੇ ਜਿੱਥੇ ਗਰਮੀਆਂ ਦੇ ਵਿੱਚ ਪਾਣੀ ਲੱਗ ਰਿਹਾ ਸੀਗਾ ਜਿੰਨੇ ਥਾਂ 'ਚ, ਜੜ੍ਹਾਂ ਹਮੇਸ਼ਾ ਪਾਣੀ ਕੋਲ ਹੀ ਰਹਿੰਦੀਆਂ, ਪਾਣੀ ਨੂੰ ਫੋਲੋ ਕਰਦੀਆਂ ਆ। ਜੇ ਪਾਣੀ ਤੁਹਾਡਾ ਬਹੁਤ ਥੋੜੇ ਏਰੀਏ 'ਚ, ਮੈਂ ਜਿੱਦਾਂ ਦੱਸਿਆ ਵੀ ਰੂਟਸ ਸਪਰੈਡ ਜਿਹੜਾ ਆ ਜਿੰਨਾ ਕੈਨੋਪੀ ਸਪਰੈਡ ਆ ਓਨਾ ਹੀ ਆ। ਪਰ ਜਿਹੜੀਆਂ ਤੁਹਾਡੀਆਂ ਪਲੰਬਿੰਗ ਆ, ਜਿੱਦਾਂ ਜਿਹੜੀ ਤੁਹਾਡੀ ਐਮਿਟਰਸ ਲੱਗੇ ਹੋਏ ਆ, ਉਹ ਉਹਦੇ ਅੱਧ ਨੂੰ ਕਵਰ ਕਰ ਰਹੇ ਆ ਬੂਟੇ ਦੀ ਤਣੇ ਦੇ ਲਾਗੇ ਲਾਗੇ। ਸੋ ਜਿਹੜੀਆਂ ਬਾਹਰ ਰੂਟਸ ਜੇ ਮੰਨ ਲਓ ਸਿਆਲ 'ਚ ਬੂਟੇ ਨੇ ਬਣਾ ਵੀ ਲਈਆਂ, ਉਹ ਰੂਟਸ ਬਣਾਉਣ ਦਾ ਬੂਟੇ ਨੂੰ ਕੀ ਫਾਇਦਾ ਹੋਇਆ, ਕਿਉਂਕਿ ਪਾਣੀ ਦਾ ਉੱਥੇ ਹੈ ਹੀ ਨਹੀਂ। ਨਾ ਉੱਥੇ ਪਾਣੀ ਮਿਲਣਾ ਤੇ ਨਾ ਉੱਥੇ ਜਿਹੜੇ ਨਿਊਟਰੀਐਂਟਸ ਮਿਨਰਲਾਈਜ਼ ਹੋ ਕੇ ਪਏ ਆ ਉਹ ਅਬਜ਼ੌਰਬ ਹੋਣੇ। ਸੋ ਇਹ ਵੀ ਇੱਕ ਚੀਜ਼ ਹੈ ਸੋਚਣ ਵਾਲੀ ਗਰੋਅਰਸ ਨੂੰ ਫੇਰ, ਕਿ ਆਪਣੇ ਬੂਟੇ ਦੇ ਜਿਹੜੇ ਡਾਇਨਾਮਿਕਸ ਆ ਉਹ ਵੇਖੋ ਵੀ ਉਹਦੀਆਂ ਜੜ੍ਹਾਂ ਕਿੱਥੇ ਨੇ, ਤੁਸੀਂ ਕਿੱਥੇ ਪਾਣੀ ਲਾ ਰਹੇ ਜੇ ਤੇ ਕਿੰਨਾ ਲਾ ਰਹੇ ਜੇ। ਜੇ ਪਾਣੀ ਖਲੋ ਰਿਹਾ ਆ ਤੇ ਇਹਦਾ ਮਤਲਬ ਓਨੇ ਥਾਂ 'ਚ ਜਿਹੜੀਆਂ ਜੜ੍ਹਾਂ ਜੀਂਦੀਆਂ ਪਈਆਂ ਉਹਨਾਂ ਨੂੰ ਤੁਸੀਂ ਡੋਬ ਕੇ ਮਾਰਨ ਡਏ। ਸੋ ਆਪਣੀ ਇਵੈਪੋਰੇਟਿਵ ਡਿਮਾਂਡ, ਕੈਨੋਪੀ ਸਾਈਜ਼ ਤੇ ਬੇਸ ਤੇ ਜਿਹੜਾ ਆਪਣਾ ਇਰੀਗੇਸ਼ਨ ਸਿਸਟਮ ਆ ਉਹਦੀ ਇਵੈਲੂਏਸ਼ਨ ਵੀ ਤੁਹਾਨੂੰ ਪਤਾ ਹੋਣੀ ਚਾਹੀਦੀ ਵੀ ਪਾਣੀ ਮੈਂ ਦੇ ਕਿੰਨਾ ਰਿਹਾ ਆ ਤੇ ਪਾਣੀ ਡਿਮਾਂਡ ਕਿੰਨੀ ਕੁ ਆ ਤੇ ਕੀ ਉਹ ਪਾਣੀ ਅਬਜ਼ੌਰਬ ਹੋ ਰਿਹਾ ਜਾਂ ਖਲੋ ਰਿਹਾ। ਜੇ ਖਲੋ ਰਿਹਾ ਇਹਦਾ ਮਤਲਬ ਤੁਹਾਡਾ ਤੁਸੀਂ ਪਾਣੀ ਜ਼ਿਆਦਾ ਦੇ ਰਹੇ ਜੇ ਤੇ ਸੋਇਲ ਦੇ ਹਿਸਾਬ ਨਾਲ, ਜਾਂ ਤਾਂ ਉਸ ਦੀ ਵੋਲਿਊਮ ਵਧਾਓ, ਲਾਈਨਾਂ ਨੂੰ ਪਿੱਛੇ ਖਿੱਚੋ ਥੋੜਾ ਜਿਹਾ, ਥੋੜੇ ਜ਼ਿਆਦਾ ਏਰੀਏ 'ਚ ਲੱਗਦਾ ਵੀ ਆਪਾਂ ਥੋੜਾ ਜਿਹਾ ਪਰੇ ਕਰ ਦਈਏ ਪਾਈਪ ਨੂੰ, ਹਨਾ। ਬਿਲਕੁਲ, ਪਰ ਉਹ ਇਹੋ ਚੀਜ਼ ਆ ਜਿਹੜੀ ਕਿ ਜੇ ਤੁਸੀਂ ਥੋੜਾ ਪਰੇ ਕਰਦੇ ਜੇ ਤੇ ਜ਼ਿਆਦਾ ਏਰੀਆ ਵੈਟ ਹੋ ਰਿਹਾ ਆ, ਇਹਦਾ ਮਤਲਬ ਥੋੜਾ ਪਾਣੀ ਜ਼ਿਆਦਾ ਏਰੀਏ 'ਚ ਸਪਰੈਡ ਹੋਊਗਾ ਤੇ ਸੈਚੂਰੇਟ ਨਹੀਂ ਹੋਊਗੀ ਸੋਇਲ। ਕੈਲੀਫੋਰਨੀਆ ਦੀ ਸੋਇਲ ਦੇ ਵਿੱਚ ਇਹ ਪ੍ਰੋਬਲਮ ਜ਼ਿਆਦੀ ਆ ਕਿ ਇੱਥੇ ਡਰੇਨੇਜ ਬਹੁਤ ਘੱਟ ਆ। ਠੀਕ ਹੈ। ਓਨਾ ਹੀ ਪਾਣੀ ਬਹੁਤ ਜ਼ਿਆਦਾ ਟਾਈਮ ਲਾ ਕੇ ਥੱਲੇ ਜਾਂਦਾ। ਸੋ ਜੇ ਤੁਸੀਂ ਪਾਣੀ ਦਾ ਵੋਲਿਊਮ ਘਟਾਉਣਾ ਆ ਤੇ ਤੁਸੀਂ ਘੱਟੋ ਘੱਟ ਇਹ ਸਰਫੇਸ ਏਰੀਆ ਤੇ ਵਧਾ ਦਿਓ ਕਿ ਜ਼ਿਆਦਾ ਏਰੀਆ ਦੇ ਵਿੱਚੋਂ ਰੂਟਸ ਨੂੰ ਜੇ ਥੋੜਾ ਪਾਣੀ ਵੀ ਮਿਲ ਰਿਹਾ ਪਰ ਜ਼ਿਆਦਾ ਚੋਂ ਮਿਲ ਰਿਹਾ, ਤਾਂ ਕਿ ਉਹ ਇਵੈਪੋਰੇਟਿਵ ਡਿਮਾਂਡ ਨੂੰ ਮੀਟ ਕਰ ਸਕੇ। ਤੁਸੀਂ ਡਰਾਊਟ ਸਟ੍ਰੈਸ ਦੀ ਗੱਲ ਕੀਤੀ ਡਾਕਟਰ ਰਿਆੜ, ਵੀ ਜੇ ਉਹਦੇ ਵਿੱਚ ਉਹ ਚਲੇ ਜਾਂਦੇ ਆ ਤੇ ਅਗਲੇ ਸਾਲ ਉਹਨੇ ਫਲ ਆਟੋਮੈਟਿਕਲੀ ਘੱਟ ਦੇਣਾ। ਇਹ ਇੰਟਰਨਲੀ ਟਰੀ ਕਦੋਂ ਇੱਦਾਂ ਫਿਰ ਡਿਸਾਈਡ ਕਰਦਾ, ਜਾਂ ਕਿਹੜੇ ਫੈਕਟਰ ਦੇ ਉੱਤੇ ਉਹਨੂੰ ਡਿਸਾਈਡ ਕਰਦਾ ਕਿ ਜੇ ਮੰਨ ਲਓ ਜਿੱਦਾਂ ਤੁਸੀਂ ਕਹਿੰਦੇ ਵੀ ਡਰਾਊਟ ਸਟ੍ਰੈਸ ਚਲਾ ਗਿਆ, ਕਿ ਬਾਅਦ 'ਚ ਜ਼ਿਆਦਾ ਪਾਣੀ ਪਾਉਣ ਦੇ ਨਾਲ ਉਹ 'ਚੋਂ ਬਾਹਰ ਆ ਜਾਊਗਾ ਕਿ ਸਵਿਚ ਹੀ ਆਫ ਹੋ ਗਿਆ ਤੇ ਹੋ ਗਿਆ? ਨਹੀਂ, ਇਹ ਖੜੇ ਦਾ ਖਾਲਸਾ ਮੌਕੇ ਦੀ ਗੱਲ ਆ। ਠੀਕ ਆ। ਵੀ ਜਦੋਂ ਬਰਡਸ ਬਣ ਰਹੀਆਂ ਹੁੰਦੀਆਂ ਇੱਕ ਨੈਰੋ ਵਿੰਡੋ ਆਫ ਟਾਈਮ ਹੁੰਦੀ ਆ। ਠੀਕ ਹੈ ਜੀ। ਜੇ ਤੇ ਉਸ ਟਾਈਮ ਦੇ ਵਿੱਚ ਕੋਈ ਸਟ੍ਰੈਸ ਨਹੀਂ ਪਿਆ ਫਿਰ ਬੂਟੇ ਦੀ ਸਾਰੀ ਡਿਵੈਲਪਮੈਂਟ ਠੀਕ ਹੋਊਗੀ। ਜੇ ਉਸ ਸਟੇਜ ਦੇ ਵਿੱਚ ਕੋਈ ਡਰਾਟ ਸਟ੍ਰੈਸ ਕਰਕੇ ਪੋਲੀਨੇਸ਼ਨ ਜਾਂ ਬਰਡ ਫਾਰਮੇਸ਼ਨ ਜਾਂ ਬਰਡ ਡਿਫਰੈਂਸ਼ੀਏਸ਼ਨ, ਸੈਲ ਡਿਵੀਜ਼ਨ ਇਨਹਿਬਿਟ ਹੋ ਗਈ, ਫਿਰ ਆਫਟਰ ਦਾ ਫੈਕਟ ਤੁਸੀਂ ਜੋ ਮਰਜ਼ੀ ਕਰੀ ਜਾਓ, ਉਹ ਤੁਹਾਡਾ ਜਿਹੜਾ ਮੌਕਾ ਆ ਉਹ ਖੁੰਝ ਗਿਆ ਹੋਇਆ ਆ। ਠੀਕ ਹੈ। ਸੋ ਮੈਂ ਮੱਕੀ ਦੀ ਤੁਹਾਨੂੰ ਐਗਜ਼ਾਮਪਲ ਦੇ ਦਿੰਦਾ ਆ ਜੀ। ਮੱਕੀ 'ਚ ਪੋਲੀਨੇਸ਼ਨ ਹੁੰਦੀ ਆ। ਸੋ ਜੇ ਦਾਣੇ ਜਾਂ ਛੱਲੀਆਂ ਬਣਨੀਆਂ ਆ ਤੇ ਉਹ ਕੱਲਾ ਜਿਹੜਾ ਦਾਣਾ ਆ ਉਹ ਕੱਲੇ ਪੋਲੀਨੇਸ਼ਨ ਇਵੈਂਟ ਦਾ ਰਿਜ਼ਲਟ ਆ। ਠੀਕ ਹੈ। ਸੋ ਟਾਂਡਿਆਂ ਦੇ ਉੱਤੋਂ ਜਿਹੜਾ ਪੋਲਨ ਆ, ਬੂਰ ਆ ਜਿਹੜਾ ਉਹ ਕਿਰਦਾ ਆ ਸਿਲਕ ਦੇ ਜਿਹੜੇ ਸੂਤ ਦੇ ਉੱਤੇ ਪੈਣਾ ਤੇ ਉਹਦੇ ਵਿੱਚੋਂ ਦੀ ਉਹਨੇ ਗਰੋ ਕਰਨਾ। ਸੇਮ ਪ੍ਰੋਸੈਸ ਆਮੰਡ 'ਚ ਹੁੰਦਾ, ਸੇਮ ਪ੍ਰੋਸੈਸ ਬਾਕੀ ਫਸਲਾਂ 'ਚ ਵੀ ਹੁੰਦਾ। ਸੋ ਉਹ ਪੋਲੀਨੇਸ਼ਨ ਦੇ ਟਾਈਮ ਤੇ ਜੇ ਖੁਸ਼ਕੀ ਜ਼ਿਆਦਾ ਆ ਤੇ ਡਰਾਟ ਜ਼ਿਆਦਾ ਤੇ ਹੀਟ ਜ਼ਿਆਦਾ ਆ, ਫਿਰ ਉਹ ਪੋਲਨ ਜਿੰਨੇ ਚਿਰ 'ਚ ਉੱਥੋਂ ਝੜਦਾ ਆ ਤੇ ਜਿੰਨੇ ਚਿਰ 'ਚ ਉਹਨੇ ਜਾ ਕੇ ਉਹਨੂੰ ਪੋਲੀਨੇਟ ਕਰਨਾ, ਉਸ ਤੋਂ ਪਹਿਲਾਂ ਪੋਲਨ ਮਰ ਜਾਂਦਾ, ਖੁਸ਼ਕ ਹੋ ਜਾਂਦਾ, ਸੁੱਕ ਜਾਂਦਾ। ਸੋ ਮੈਂ ਮੱਕੀ ਦੇ ਇੱਦਾਂ ਦੀਆਂ ਵੀ ਛੱਲੀਆਂ ਦੇਖੀਆਂ ਆ ਵੀ ਸਿਰਫ 5 ਜਾਂ 7 ਹੀ ਦਾਣੇ ਆ, ਬਾਕੀ ਸਾਰਾ ਤੁੱਕਾ ਖਾਲੀ ਆ। ਉਹ ਇਸ ਕਰਕੇ ਕਿਉਂਕਿ ਉਹ ਉਸ ਵਿੰਡੋ ਆਫ ਟਾਈਮ ਦੇ ਵਿੱਚ ਜੇ ਪੋਲਨ
ਨਹੀਂ ਪਹੁੰਚ ਸਕਦੇ। ਮੋਰਟੈਲਿਟੀ ਹੋਗੀ ਹੂੰ। ਤੇ ਫਿਰ ਤੁਹਾਡਾ ਕ੍ਰੌਪ ਲਾਸ 100% ਦੇ ਕਰੀਬ ਹੀ ਆ। ਜੀ। ਸੋ ਆਲਮੰਡ ਦੇ ਵਿੱਚ ਵੀ ਏਦਾਂ ਹੀ ਆ। ਏਦਾਂ ਹੀ ਹੁੰਦਾ। ਚਲੋ ਆਪਾਂ ਇਹਦੇ ਬਾਰੇ ਹੋਰ ਡੀਪ ਜਿਹੜਾ ਜਾਵਾਂਗੇ। ਇੱਕ ਬ੍ਰੇਕ ਦਾ ਵਕਤ ਹੋ ਗਿਆ, ਬ੍ਰੇਕ ਲੈਂਦੇ ਹਾਂ ਤੇ ਸਰੋਤਿਓ ਬਦਾਮ ਦੇ ਜਿਹੜੇ ਅੰਦਰ ਦਾ ਕੰਮਕਾਜ ਆ ਉਹ ਹੋਰ ਕਿੱਦਾਂ ਸ਼ੂਗਰ ਬਣਾਉਂਦਾ ਆ, ਸਰੀਰ ਵਾਂਗੂ ਹੀ ਆ ਆਪਣੇ, ਉਹ ਵੀ ਇੱਕ ਜਿਉਂਦਾ ਜੀ ਆ ਤੇ ਉਹ ਬਿਲਕੁਲ। ਕਿੱਦਾਂ ਕੰਮ-ਕਾਜ ਕਰਦਾ ਹੈ ਇੰਟਰਨਲੀ, ਉਸ ਦੇ ਉੱਤੇ ਹੋਰ ਆਪਾਂ ਗੱਲਬਾਤ ਕਰਾਂਗੇ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ।
ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਆਖਦੇ ਹਾਂ, ਸਵਾਗਤ ਕਰਦੇ ਹਾਂ ਪ੍ਰੋਗਰਾਮ ਅਪਡੇਟ ਫਾਰਮਿੰਗ ਦੇ ਵਿੱਚ। ਡਾਕਟਰ ਰਣਜੀਤ ਰਿਆੜ ਜੀ, ਸਵਾਗਤ ਹੈ ਇੱਕ ਵਾਰੀ ਫੇਰ। ਸਤਿ ਸ਼੍ਰੀ ਅਕਾਲ। ਗੱਲਬਾਤ ਆਪਾਂ ਬਦਾਮ ਦੇ ਕਾਈਂਡ ਆਫ ਲਾਈਫ ਸਾਈਕਲ ਵੀ ਤੇ ਉਹਦੇ ਇੰਟਰਨਲ ਜਿਹੜੇ ਕੰਮਕਾਜ ਆ ਉਸ ਉੱਤੇ ਵੀ ਕਰ ਰਹੇ ਹਾਂ। ਕਿੱਦਾਂ ਜਿਹੜੇ ਫੈਕਟਰ ਆ ਉਹਦੇ ਇੰਟਰਨਲੀ ਸਟ੍ਰੈਸਿਸ ਜਿਹੜੇ ਕੁਛ ਆਉਂਦੇ ਉਹ ਕਿੱਦਾਂ ਅਸਰ ਜਿਹੜਾ ਉਹ ਪਾਉਂਦੇ ਆ। ਬ੍ਰੇਕ ਤੋਂ ਪਹਿਲਾਂ ਆਪਾਂ ਡਾਕਟਰ ਰਿਆੜ ਗੱਲਬਾਤ ਕਰ ਰਹੇ ਸੀ ਸ਼ੂਗਰਸ ਦੀ। ਕਿਸੇ ਵੀ ਚੀਜ਼ ਦੇ ਚੱਲਣ ਦੇ ਲਈ ਇਹ ਸਭ ਤੋਂ ਅਹਿਮ ਆ, ਜ਼ਰੂਰੀ ਆ, ਖੰਡ ਫਿਊਲ ਆ, ਫਿਊਲ ਬਾਲਣ ਆ, ਆ। ਹਨਾ ਵੀ એનર્ਜੀ ਇਸੇ ਤੋਂ ਹੀ ਜਿਹੜੀ ਆਉਣੀ ਆ। ਬਦਾਮ ਦਾ ਜਿਹੜਾ ਬੂਟਾ ਆ ਕਿੱਦਾਂ ਇਸ ਦੀ ਉਪਜ ਕਰਦਾ ਤੇ ਵਰਤਦਾ ਕਿੱਦਾਂ ਆ ਫਿਰ ਇਹਨੂੰ, ਜਾਂਦੀ ਕਿੱਥੇ ਆ? ਬਦਾਮ ਦੇ ਵਿੱਚ ਵੀ ਬਾਕੀ ਬੂਟਿਆਂ ਵਾਂਗੂ ਜਿਹੜਾ ਬਾਇਓਕੈਮੀਕਲ ਪ੍ਰੋਸੈਸ ਹੈ ਜਿਹਨੂੰ ਫੋਟੋਸਿੰਥੇਸਿਸ ਕਹਿੰਦੇ ਆ ਜੀ, ਵੀ ਧੁੱਪ ਸੂਰਜੀ ਰੋਸ਼ਨੀ ਦੇ ਨਾਲ ਪਾਣੀ ਨੂੰ ਤੋੜ ਕੇ ਤੇ ਪਾਣੀ ਦੀ ਜਿਹੜੀ ਹਾਈਡਰੋਜਨ ਆ ਉਹਨੂੰ ਕਾਰਬਨ ਡਾਈਆਕਸਾਈਡ ਨਾਲ ਜੋੜ ਕੇ ਤੇ ਇਹ 'ਚ ਬਾਕੀ ਹਰੇਕ ਕੰਮ ਵਾਸਤੇ ਐਨਜ਼ਾਈਮਸ ਨੇ ਤੇ ਉਹ ਉਹਨੂੰ ਇਵੈਂਚੁਅਲੀ ਸ਼ੂਗਰ 'ਚ ਕਨਵਰਟ ਕਰ ਦਿੰਦਾ ਹੈ। ਠੀਕ ਹੈ। ਸ਼ੂਗਰ ਰॉ ਮਟੀਰੀਅਲ ਆ ਬਾਕੀ ਸਭ ਕਾਸੇ ਦਾ। ਜਿਹੜਾ ਬਦਾਮ ਦੇ ਬੂਟੇ ਨੇ ਕੋਈ ਨਵੀਆਂ ਜੜ੍ਹਾਂ ਬਣਾਉਣੀਆਂ, ਠੀਕ ਹੈ, ਨਵੇਂ ਪੱਤੇ ਬਣਾਉਣੇ ਆ, ਟਾਹਣੀਆਂ ਬਣਾਉਣੀਆਂ, ਫੁੱਲ ਬਣਾਉਣੇ ਆ, ਫੁੱਲਾਂ ਦੀਆਂ ਜਿਹੜੀਆਂ ਪੰਖੜੀਆਂ ਆ ਉਹ ਬਣਾਉਣੀਆਂ, ਜਿਹੜਾ ਬਦਾਮ ਦੇ ਵਿੱਚ ਤੇਲ ਆ ਉਹ ਬਣਨਾ ਆ, ਉਹ ਸਾਰਾ ਕੁਝ ਜੋ ਸਾਨੂੰ ਦਿਸਦਾ ਆ ਉਹ ਸ਼ੂਗਰ ਤੋਂ ਬਣਿਆ। ਸੋ ਨਵਾਂ ਬੂਟਾ ਆ ਉਹਨੂੰ ਪੱਤੇ ਆਉਂਦੇ ਆ, ਉਹ ਫੋਟੋਸਿੰਥੇਸਾਈਜ਼ ਕਰਦਾ, ਸ਼ੂਗਰ ਬਣਾਉਂਦਾ, ਉਹ ਸ਼ੂਗਰ ਪੱਤੇ ਚੋਂ ਨਿਕਲ ਕੇ ਟਾਹਣੀ 'ਚ ਥਾਣੀ ਜਿੱਥੇ ਵੀ ਉਹਦੀ ਲੋੜ ਆ, ਜੇ ਜੜ੍ਹਾਂ ਨੂੰ ਜਾਣੀ ਆ, ਜੜ੍ਹਾਂ ਨੂੰ ਜ਼ਿਆਦਾ ਲੋੜ ਆ, ਜੜ੍ਹਾਂ ਨਵੀਆਂ ਬਣ ਰਹੀਆਂ ਆ, ਰੂਟ ਸਿਸਟਮ ਐਕਸਪੈਂਡ ਕਰ ਰਿਹਾ, ਫਿਰ ਉਹ ਸ਼ੂਗਰ ਥੱਲੇ ਨੂੰ ਜਾਊਗੀ। ਠੀਕ ਹੈ। ਜੇ ਟਰਮੀਨਲ ਬਰਡ ਆ ਜਿੱਦਾਂ ਐਪੈਕਸ ਆ, ਜੇ ਉੱਥੇ ਬਹੁਤ ਛੇਤੀ ਗਰੋਥ ਹੋ ਰਹੀ ਆ, ਉੱਥੇ ਕਿਉਂਕਿ ਜਿੱਥੇ ਵੀ ਗਰੋਥ ਹੋ ਰਹੀ ਉੱਥੇ ਸੈਲ ਡਿਵੀਜ਼ਨ ਨਾਲ ਹੋ ਰਹੀ ਆ, ਸੈਲਸ ਦੀ ਗਿਣਤੀ ਵੱਧ ਰਹੀ ਆ, ਸੈਲਸ ਦਾ ਸਾਈਜ਼ ਵੱਧ ਰਿਹਾ ਆ। ਜਦੋਂ ਵੀ ਸੈਲ ਦਾ ਸਾਈਜ਼ ਵਧਣਾ ਜਾਂ ਗਿਣਤੀ ਵਧਣੀ ਆ, ਸੈਲ ਵਾਲ ਤੇ ਮੈਂਬਰੇਨ ਦਾ ਜਿਹੜਾ ਮਟੀਰੀਅਲ ਆ ਉਹ ਬਣਨਾ, ਉਹ ਸ਼ੂਗਰ ਤੋਂ ਬਣਨਾ। ਸੋ ਸ਼ੂਗਰ ਉਧਰ ਨੂੰ ਜਾ ਰਹੀ ਆ, 1-1, 2-2 ਇੰਚ ਕਰਕੇ ਬੂਟੇ ਦੀ ਜਿਹੜੀ ਕਰੁੰਬਲੀ ਆ ਉਹ ਵੱਧ ਰਹੀ ਆ ਹਾਈਟ ਦੇ ਵਿੱਚ। ਜਿਵੇਂ ਹਾਈਟ ਵੱਧ ਰਹੀ ਆ ਤਿਵੇਂ ਉਹ ਪਿੱਛੇ ਹੋਰ ਬਰਡਸ ਦੀ ਥਾਂ ਛੱਡੀ ਜਾ ਰਹੀ ਆ, ਉਸ ਬਰਡ ਤੋਂ ਗਾਂਹ ਮੁੜ ਕੇ ਫਿਰ ਟਾਹਣੀਆਂ ਜਾਂ ਬ੍ਰਾਂਚਿਸ ਨਿਕਲ ਰਹੀਆਂ ਆ। ਸਾਰਾ ਗਰੋਥ ਹੈ ਜਿਹੜਾ ਉਹ ਸ਼ੂਗਰ ਤੇ ਡਿਪੈਂਡ ਕਰਦਾ। ਜਿੰਨਾ ਬੂਟੇ ਨੂੰ ਵੱਧ ਲਾਈਟ ਮਿਲਦੀ ਆ ਤੇ ਗੁਜ਼ਾਰੇ ਜੋਗਾ ਪਾਣੀ ਮਿਲਦਾ ਆ, ਓਨਾ ਉਹ ਫੋਟੋਸਿੰਥੇਸਾਈਜ਼ ਵੱਧ ਕਰੂਗਾ। ਸੋ ਕਿਸੇ ਵੀ ਖਿੱਤੇ ਦੇ ਵਿੱਚ ਜਿੱਥੇ ਧੁੱਪ ਵਾਲੇ ਦਿਨ ਜ਼ਿਆਦਾ ਆ, ਬੱਦਲਵਾਈ ਘੱਟ ਰਹਿੰਦੀ ਆ, ਪਾਣੀ ਗੁਜ਼ਾਰੇ ਜੋਗਾ ਮਿਲੀ ਜਾਂਦਾ ਆ, ਗਰਮੀ ਗੁਜ਼ਾਰੇ ਜੋਗੀ ਪਈ ਜਾਂਦੀ ਆ, ਤੇ ਬਹੁਤ ਜ਼ਿਆਦਾ ਲੰਮਾ ਸਮਾਂ ਧੁੱਪ ਰਹਿੰਦੀ ਆ, ਜਾਂ ਦਿਨ ਲੰਮੇ ਆ ਜਾਂ ਧੁੱਪ ਵਾਲੇ ਦਿਨਾਂ ਦੀ ਗਿਣਤੀ ਸਾਲ ਦੇ ਵਿੱਚ ਜ਼ਿਆਦਾ ਆ, ਉੱਥੇ ਲਾਈਟ ਟੋਟਲ ਅਵੇਲੇਬਿਲਿਟੀ ਜ਼ਿਆਦੀ ਆ ਤੇ ਉੱਥੇ ਉਹ ਐਨਰਜੀ ਜਿਹੜੀ ਆ ਉਹ ਫੋਟੋਸਿੰਥੇਸਿਸ ਨੂੰ ਡਰਾਈਵ ਕਰਦੀ ਆ, ਉੱਥੇ ਜ਼ਿਆਦਾ ਸ਼ੂਗਰ ਬਣੂਗੀ। ਸੋ ਬਦਾਮਾਂ ਦਾ ਵੀ ਇਹੋ ਕੰਮ ਹੈ ਵੀ ਜਿੱਦਣ ਉਹਨਾਂ ਦੇ ਪੱਤੇ ਕੁਆਟਰ ਸਾਈਜ਼ ਕੁਆਇਨ ਤੋਂ ਥੋੜੇ ਜਿਹੇ ਵੱਡੇ ਹੋ ਜਾਂਦੇ ਆ, ਉਦੋਂ ਨੂੰ ਸ਼ੂਗਰ ਬਣਾਉਣ ਲੱਗ ਜਾਂਦੇ ਆ। ਉਸ ਤੋਂ ਪਹਿਲਾਂ ਜਿਹੜੀ ਉਹ ਗਰੋਥ ਹੋ ਰਹੀ ਆ, ਉਹ ਜਿਹੜੀ ਪਿਛਲੇ ਸਾਲ ਦੀ ਬਚੀ ਹੋਈ ਸ਼ੂਗਰ ਸਟੋਰ ਹੋਈ ਸੀਗੀ ਬਰਡਸ ਦੇ ਵਿੱਚ, ਉਹਦੇ ਸਿਰ ਤੇ ਬਣਦੇ ਆ। ਅੱਛਾ। ਸੋ ਇਹ ਸਾਰੇ ਸਾਲ ਦੇ ਵਿੱਚ ਜੇ ਆਪਾਂ ਦੇਖੀਏ ਸ਼ੂਗਰ ਦੀਆਂ ਡਾਇਨਾਮਿਕਸ ਵੀ ਕਿੱਦਾਂ ਚੱਲਦੀਆਂ, ਵੀ ਇਸ ਸਾਲ ਆਟਮ ਦੇ ਵਿੱਚ ਜਿੱਦਾਂ ਕਹਿ ਲਓ ਤੁਸੀਂ ਬਦਾਮ ਹਾਰਵੈਸਟ ਕਰ ਲਏ, ਨਵਾਂ ਸੀਜ਼ਨ ਸ਼ੁਰੂ ਹੋਇਆ, ਸੋ ਜਿਹੜੀ ਹੁਣ ਸ਼ੂਗਰ ਬਣ ਰਹੀ ਆ, ਵੀ ਸੀਡ ਤਾਂ ਉੱਤੇ ਹੈ ਨਹੀਂ, ਫਰੂਟ ਤਾਂ ਹੈ ਨਹੀਂ, ਉਹਦਾ ਝਾੜ ਲਿਆ, ਪੱਤਿਆਂ ਨੇ ਜਿਹੜੀ ਸ਼ੂਗਰ ਬਣਾਉਣੀ ਆ ਉਹ ਕਿੱਥੇ ਜਾਣੀ ਆ? ਉਹ ਜਾਣੀ ਆ ਸਭ ਤੋਂ ਪਹਿਲਾਂ ਉਹਨਾਂ ਬਰਡਸ ਦੇ ਵਿੱਚ ਜਿਨ੍ਹਾਂ ਨੇ ਅਗਲੇ ਸਾਲ ਖਿੜਨਾ ਆ। ਫਿਰ ਜਾਣੀ ਆ ਉਹਨਾਂ ਬਰਡਸ ਦੇ ਵਿੱਚ ਜਾਂ ਰੂਟਸ 'ਚ ਜਾਣੀ ਆ ਜਿਹੜਾ ਰੂਟ ਸਿਸਟਮ ਐਕਸਪੈਂਡ ਕਰਨਾ। ਠੀਕ ਹੈ। ਕੁਛ ਰੂਟਸ ਦੇ ਵਿੱਚ ਸਟੋਰ ਹੋਣੀ ਆ, ਕੁਛ ਸਟੈਮਸ ਦੇ ਵਿੱਚ ਸਟੋਰ ਹੋਣੀ ਆ, ਕੁਛ ਬਰਡਸ ਦੇ ਵਿੱਚ ਇੱਕ ਪੋਲੀਮਰ ਬਣ ਕੇ ਫਰੁਕਟੈਨ ਸਟੋਰ ਹੋਣੀ ਆ, ਤੇ ਕੁਛ ਡੇ ਟੂ ਡੇ ਮੈਟਾਬੋਲਿਜ਼ਮ ਵਾਸਤੇ, ਕਿਉਂਕਿ ਜਿਵੇਂ ਟੈਂਪਰੇਚਰ ਘਟਣਾ ਆ, ਥੋੜੀ ਠੰਡ ਹੋਣੀ ਆ, ਤੇ ਬੂਟੇ ਦੀ ਆਪਣੀ ਮੇਨਟੇਨੈਂਸ, ਡੇਲੀ ਮੇਨਟੇਨੈਂਸ ਡਿਮਾਂਡ ਜਿਹੜੀ ਆ ਉਹ ਵੀ ਵੱਧ ਜਾਣੀ। ਇਹ ਆਪਾਂ ਕੋਈ ਜਿੱਦਾਂ ਬਾਹਰੋਂ ਦੇਖ ਕੇ ਜਾਂ ਕੋਈ ਟੈਸਟ ਕਰਕੇ ਅੰਦਾਜ਼ਾ ਲਾਇਆ ਜਾ ਸਕਦਾ ਵੀ ਜਿੱਦਾਂ ਹੁਣ ਹਾਰਵੈਸਟ ਤੋਂ ਬਾਅਦ ਦੇ ਵਿੱਚ ਇਹ ਸ਼ੂਗਰ ਹੈ ਜਿਹੜੀ ਸੋਹਣੀ ਬਣਦੀ ਜਾ ਰਹੀ ਆ? ਮਾਡਲਸ ਤੇ ਰਿਸਰਚ ਵਰਕ ਇਹਦੇ ਤੇ ਚੱਲ ਰਿਹਾ ਆ। ਓਕੇ। ਪਰ ਤੁਸੀਂ ਉਸ ਜਾਣਕਾਰੀ ਦਾ ਕਰੋਗੇ ਕੀ ਵੀ ਸ਼ੂਗਰ ਘੱਟ ਆ ਜਾਂ ਵੱਧ ਆ? ਜੇ ਵੱਧ ਵੀ ਹੈਗੀ ਆ, ਅਗਲੇ ਸਾਲ ਕੋਰਾ ਭੈੜੇ ਟਾਈਮ ਤੇ ਪੈ ਗਿਆ ਤੇ ਤੁਸੀਂ ਕੀ ਕਰ ਲਓਗੇ? ਇਹ ਵੀ ਗੱਲ ਆ। ਸੋ ਜੇ ਬੂਟੇ ਨੇ ਸ਼ੂਗਰ ਸਟੋਰ ਕਰ ਵੀ ਲਈਆਂ, ਜੇ ਮੌਸਮ ਕੰਡਿਊਸਿਵ ਨਹੀਂ ਰਿਹਾ ਤੇ ਉਹਦਾ ਕੀ ਫਾਇਦਾ? ਜੇ ਘੱਟ ਵੀ ਹੋ ਜਾਣਗੀਆਂ ਮੰਨ ਲਓ, ਪਰ ਮੌਸਮ ਚੰਗਾ ਆ, ਫਿਰ ਵੀ ਉਹਨੇ ਗੁਜ਼ਾਰੇ ਜੋਗੀ ਯੀਲਡ ਉਸ ਸਾਲ 'ਚ ਦੇ ਦੇਣੀ ਆ। ਠੀਕ ਹੈ। ਸੋ ਜਦੋਂ ਬੂਟੇ ਦੇ ਪੱਤੇ ਝੜ ਜਾਣੇ ਆ ਤੇ
ਉਹ ਝੜਨ ਦਾ ਵੀ ਇੱਕ ਲੰਮਾ ਟਾਈਮ ਇਸੇ ਕਰਕੇ ਲੱਗਦਾ ਕਿ ਬੂਟੇ ਨੂੰ ਵੀ ਪਤਾ ਕਿ ਮੈਂ ਆਪਣੀ ਐਨਰਜੀ ਕੰਜ਼ਰਵ ਕਿੱਦਾਂ ਕਰਨੀ ਆ। ਹੂੰ। ਜੇ ਬੂਟੇ ਸਾਰੇ ਪੱਤੇ ਇਦਾਂ ਹੀ ਝਾੜ ਦੇਣ ਹਰੇ ਹੀ, ਹੂੰ। ਤੇ ਉਹ ਜੋ ਬੂਟੇ ਦੇ ਵਿੱਚ ਸ਼ੂਗਰ ਆ ਜਾਂ ਨਾਈਟ੍ਰੋਜਨ ਆ ਜਾਂ ਹੋਰ ਐਂਜ਼ਾਈਮਸ ਆ, ਉਹ ਸਾਰੀਆਂ ਵੇਸਟ ਹੋ ਜਾਣੀਆਂ। ਓਕੇ। ਸੋ ਬੂਟੇ ਵੀ ਸਮਾਰਟ ਆ, ਹੂੰ। ਉਹ ਹੌਲੀ-ਹੌਲੀ ਉਹਨੂੰ ਡਿਸਅਸੈਂਬਲ ਕਰਦੇ ਆ। ਇੱਕ-ਇੱਕ ਕਰਕੇ। ਕੱਲੀ-ਕੱਲੀ ਚੀਜ਼ ਨੂੰ ਛੋਟੇ-ਛੋਟੇ ਪੀਸਾਂ 'ਚ ਤੋੜ ਕੇ ਤੇ ਸ਼ੂਗਰ 'ਚ ਕਨਵਰਟ ਕਰਕੇ ਤੇ ਪਛਾਣ ਨੂੰ ਲਿਆਉਂਦੇ ਆ ਬੂਟੇ ਤੋਂ ਟਾਹਣੀਆਂ 'ਚ। ਤੇ ਟਾਹਣੀਆਂ ਦੇ ਨਾਲ ਲੱਗਦੀਆਂ ਸਪਰਸ 'ਚ ਤੇ ਬਡਸ 'ਚ, ਜਿੱਥੇ ਅਗਲੇ ਸਾਲ ਵਾਸਤੇ ਉਹ ਸਟੋਰ ਹੋ ਜਾਣੇ ਆ। ਫਿਰ ਹੂੰ। ਬੂਟੇ ਤੇ ਜਿਹੜਾ ਪੱਤੇ ਦਾ ਰੰਗ ਆ ਉਹ ਥੋੜਾ ਪੀਲਾ ਹੋਣਾ ਆ ਤੇ ਫਿਰ ਉਹਨੇ ਹਵਾ ਨਾਲ ਝੜਨਾ ਝੜ ਆ। ਜਾਣਾ ਆ। ਹੂੰ। ਫਿਰ ਉਹਨੇ ਸੌਣਾ, ਹੂੰ। ਰੈਸਟ ਕਰਨੀ ਆ ਸਿਆਲ 'ਚ। ਡੋਰਮੈਂਸੀ ਇੱਦਾਂ ਦੀ ਕਿੰਨੇ ਮਹੀਨਿਆਂ ਦੀ ਹੁੰਦੀ ਆ ਜਾਂ ਕਿੰਨੇ 2 ਵਕਤ ਕੁ ਮਹੀਨੇ ਦੀ, ਜ਼ਿਆਦਾ ਲੰਮਾ ਸਮਾਂ ਨਹੀਂ ਹੁੰਦੀ। ਠੀਕ ਹੈ। ਸੋ ਬਡਸ ਨੂੰ ਡੋਰਮੈਂਸੀ ਉਦੋਂ ਇੰਡਿਊਸ ਹੁੰਦੀ ਆ, ਦੋ ਤਰ੍ਹਾਂ ਦੀ ਹੁੰਦੀ, ਅੰਦਰਲੀ ਤੇ ਬਾਹਰਲੀ। ਓਕੇ। ਅੰਦਰਲੀ ਤੇ ਹੁੰਦੀ ਆ ਵੀ ਉਹ ਸੈਲਸ ਡਿਵਾਈਡ ਪੂਰੇ ਹੋਏ ਆ, ਉਹ ਸਟਰਕਚਰ ਪੂਰਾ ਬਣਿਆ ਕਿ ਨਹੀਂ ਬਣਿਆ। ਓਕੇ, ਠੀਕ ਹੈ। ਜਦੋਂ ਬਣ ਗਿਆ ਤੇ ਐਂਡੋਡੋਰਮੈਂਸੀ ਵਾਲੀ ਸ਼ਰਤ ਪੂਰੀ ਹੋ ਗਈ। ਹੂੰ। ਫਿਰ ਮੁੜ ਕੇ ਚਿਲ ਆਵਰਸ ਵਾਲਾ ਚੱਕਰ ਪੈਂਦਾ ਆ। ਠੀਕ ਹੈ। ਫਿਰ ਜਦੋਂ ਚਿਲ ਆਵਰਸ ਐਕਿਊਮੂਲੇਟ ਹੋ ਜਾਂਦੇ ਆ, ਉਹ ਇੱਕ ਤਰ੍ਹਾਂ ਦਾ ਬਾਇਓਲੋਜੀਕਲ ਕਲੌਕ ਹੈ ਬੂਟੇ ਦਾ, ਵੀ ਬੂਟੇ ਨੂੰ ਪਤਾ ਲੱਗ ਗਿਆ ਵੀ ਹੁਣ ਠੰਡ ਗਈ। ਅੱਛਾ, ਠੀਕ ਆ। ਫਿਰ ਉਸ ਤੋਂ ਬਾਅਦ 'ਚ ਹੀਟ ਯੂਨਿਟ ਵਾਲਾ ਕਲੌਕ ਸ਼ੁਰੂ ਹੋ ਜਾਂਦਾ, ਵੀ ਕਿੰਨੀ ਕੁ ਗਰਮੀ ਪੈ ਗਈ ਹੂੰ। ਤੇ ਜਦੋਂ ਓਨੇ ਕੁ ਯੂਨਿਟ ਐਕਿਊਮੂਲੇਟ ਹੋ ਗਏ, ਫਿਰ ਉਹਨੇ ਬਡ ਨੇ ਬਰਸਟ ਕਰਨਾ। ਪਹਿਲਾਂ ਸਵੈਲ ਕਰਨਾ, ਫਿਰ ਉਹਨੇ ਬਲੂਮ ਕਰਨਾ ਆ। ਬਲੂਮ ਕਰਨਾ ਆ। ਸੋ ਫਲਾਵਰ ਕਿੰਨੇ ਖਿੜਨੇ ਆ ਹੂੰ। ਤੇ ਕਿੰਨਿਆਂ ਦੀ ਪੋਲੀਨੇਸ਼ਨ ਹੋਣੀ ਆ, ਹੂੰ। ਇਹ ਸਾਰਾ ਟੈਂਪਰੇਚਰ ਤੇ ਡਿਪੈਂਡ ਕਰਦਾ ਆ। ਠੀਕ ਹੈ। ਮਧੂਮੱਖੀਆਂ ਸਿਰਫ ਇੱਕ ਫੈਸਿਲੀਟੇਟਰ ਨੇ। ਹੂੰ। ਜਿਹੜੇ ਟੈਂਪਰੇਚਰ ਘਟਣ ਕਰਕੇ ਜੇ ਮਧੂਮੱਖੀਆਂ ਦੀ ਹਨੀ ਬੀਜ਼ ਦੀ ਐਕਟੀਵਿਟੀ ਘਟ ਘਟ ਜਾਂਦੀ ਆ, ਗਈ ਆ, ਅੰਦਰ ਖਾਤੇ ਬੂਟੇ ਦੇ ਵਿੱਚ ਵੀ ਜਿਹੜੀ ਮੈਟਾਬੋਲਿਕ ਐਕਟੀਵਿਟੀ ਆ ਉਹ ਘਟ ਜਾਂਦੀ ਉਹ ਆ। ਸਲੋ ਹੋ ਜਾਂਦੀ ਆ। ਸੋ ਆਪਾਂ ਕਲਾਈਮੇਟ ਚੇਂਜ ਨੂੰ ਕਈ ਲੋਕੀ ਮੰਨਦੇ ਨਹੀਂਗੇ ਅਜੇ ਵੀ। ਹੂੰ। ਜੇ ਅਬਰਪਟ ਚਿਲਿੰਗ ਤੇ ਨਾਲ ਅਬਰਪਟ ਵਾਰਮਿੰਗ ਹੋ ਜਾਂਦੀ ਆ, ਹੂੰ। ਤੇ ਫਿਰ ਮੁੜ ਕੇ ਜੇ ਫਰੀਜ਼ ਜਾਂ ਲੋ ਟੈਂਪਰੇਚਰ ਹੋ ਜਾਂਦਾ, ਤੇ ਬੂਟਾ ਜਿਹੜਾ ਡੋਰਮੈਂਟ ਸਟੇਜ 'ਚ ਜਿਹੜਾ ਲੋ ਟੈਂਪਰੇਚਰ ਝੱਲ ਸਕਦਾ ਆ ਕਿ ਨਹੀਂ, ਹੂੰ। ਜਦੋਂ ਉਹ ਬਰਡਸ ਐਕਟਿਵਲੀ ਗਰੋ ਕਰ ਰਹੀਆਂ, ਉਦੋਂ ਉਹ ਓਨਾ ਲੋ ਟੈਂਪਰੇਚਰ ਨਹੀਂ ਝੱਲ ਨਹੀਂ ਸਕਦੀਆਂ, ਚੱਲ ਉਹ ਮਰ ਸਕਦਾ, ਜਾਣੀਆਂ। ਮਰ ਜਾਣਗੇ। ਸੋ ਵੈਰਾਈਟੀ ਟੂ ਵੈਰਾਈਟੀ ਅਗੇਨ ਵੇਰੀਏਸ਼ਨ ਹੈਗੀ ਆ। ਕਈਆਂ ਹੂੰ। ਦੀ ਕੁਛ ਹਫ਼ਤਿਆਂ 'ਚ ਬਲੂਮਿੰਗ ਚੱਲ ਰਹੀ ਹੁੰਦੀ ਆ, ਕਈ ਮਹੀਨਾ ਲੈ ਜਾਂਦੇ ਆ। ਪਰ ਹੂੰ। ਜਨਰਲੀ ਜਿਹੜੀਆਂ ਲੇਟ ਵਾਲੀਆਂ ਬਰਡਸ ਹੁੰਦੀਆਂ ਨੇ, ਉਹ ਸਟੈਰਾਈਲ ਹੁੰਦੀਆਂ ਜਾਂ ਮੈਲਫਾਰਮਡ ਹੁੰਦੀਆਂ ਆ। ਜਿਹੜੀਆਂ ਹੂੰ। ਪਹਿਲੀਆਂ ਹੁੰਦੀਆਂ, ਉਹਨਾਂ 'ਚੋਂ ਜ਼ਿਆਦਾ ਝਾੜ ਨਿਕਲਣਾ ਹੁੰਦਾ ਆ। ਓਕੇ। ਪਰ ਜੇ ਪਹਿਲੀਆਂ ਫਰੋਸਟ ਕਰਕੇ ਡੈਮੇਜ ਹੋ ਜਾਂਦੀਆਂ, ਫਿਰ ਚਲੋ ਸੈਕੰਡਰੀ ਜਾਂ ਟਰਸ਼ਰੀ ਉਹ ਕੁਛ ਯੀਲਡ ਤੁਹਾਨੂੰ ਦੇ ਦੇਣਗੀਆਂ, ਪਰ ਹਰ ਸਾਲ ਏਦਾਂ ਨਹੀਂ ਹੁੰਦਾ। ਹੂੰ। ਸੋ ਇਹ ਸਾਈਕਲਿਕ ਵੀ ਇਹ 'ਚ ਨੇਚਰ ਬਣ ਜਾਂਦੀ ਆ। ਨਹੀਂ, ਠੀਕ ਹੈ। ਸੋ ਇਹ ਅਡੈਪਟ ਜਿਹੜਾ ਟਰੀ ਵੀ ਆਪਣੇ ਆਪ ਨੂੰ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ। ਵੈਰਾਈਟੀ ਡਿਪੈਂਡੈਂਟ ਆ। ਹੂੰ। ਵੀ ਬਲੂਮ ਟਾਈਮ ਜਿਹੜਾ ਆ, ਉਹ ਕਈਆਂ ਦਾ ਅਰਲੀ ਆ, ਕਈਆਂ ਦਾ ਲੇਟ ਆ। ਹੁਣ ਬਰੀਡਰਸ ਦੀ ਇਹੋ ਸਟ੍ਰੈਟਜੀ ਆ ਵੀ ਕੈਲੀਫੋਰਨੀਆ ਦੇ ਹਿਸਾਬ ਨਾਲ ਥੋੜ੍ਹੀਆਂ ਜਿਹੀਆਂ ਲੇਟ ਬਲੂਮਿੰਗ ਵੈਰਾਈਟੀਜ਼ ਜਿਹੜੀਆਂ ਉਹ ਡਿਵੈਲਪ ਕੀਤੀਆਂ ਜਾਣ, ਓਕੇ। ਤਾਂ ਕਿ ਉਹ ਬਹੁਤੀ ਛੇਤੀ ਬਲੂਮ ਕਰਕੇ ਤੇ ਮੁੜ ਕੇ ਫਿਰ ਠੰਡ ਦੇ ਚੱਕਰ 'ਚ ਵੀ ਕੋਰੇ 'ਚ ਫੇਰ ਵਿਚਾਰੇ ਫਸ ਨਾ ਜਾਣ। ਬਿਲਕੁਲ ਵੀ ਕਦੀ ਮੀਂਹ ਵੀ ਇਸ ਵਾਰ ਜਿਹੜੇ ਆ ਜ਼ਿਆਦਾ ਪਏ ਸਹੀ ਆ। ਜ਼ਿਆਦਾ ਪਏ ਆ, ਹਾਂਜੀ, ਲੇਟ ਆਏ, ਜ਼ਿਆਦਾ ਪਏ ਹਾਂ, ਤੇ ਸੋ ਫਿਰ ਉਹਨਾਂ ਨੂੰ ਥੋੜ੍ਹੀਆਂ ਲੇਟ ਪ੍ਰੋਬਲਮ। ਬਲੂਮ ਕਰਨ ਵਾਲੀਆਂ ਵੈਰਾਈਟੀਜ਼ ਜਿਹੜੀਆਂ, ਕਿਉਂਕਿ ਉਦਾਂ ਗਰੋਇੰਗ ਸੀਜ਼ਨ ਬਥੇਰਾ ਲੰਬਾ ਇੱਥੇ। ਉਹ ਤੇ ਹੈ ਹੀ ਆ। ਕਿਉਂਕਿ ਹੁਣ ਝਾੜਨ ਡਏ ਆ, ਅਕਤੂਬਰ ਤੱਕ ਝਾੜੇ ਜਾ ਸਕਦੇ ਮਾਰਚ ਆ। ਅਪ੍ਰੈਲ ਦੇ ਵਿੱਚ ਹੋ ਜਾਂਦਾ ਹੈ ਕੰਮ, ਚਾਲੂ ਹੋ ਹਾਂਜੀ। ਜਾਂਦਾ ਹੈ। ਸੋ ਜੇ ਥੋੜਾ ਲੇਟ ਸ਼ੁਰੂ ਹੋ ਜੇ ਤੇ ਇੱਧਰੋਂ ਲੇਟ ਖਤਮ ਹੋ ਜੇ, ਤੇ ਉਸ ਹਿਸਾਬ ਨਾਲ ਵੈਰਾਈਟੀਜ਼ ਦੇ ਨਾਲ ਮੈਨੇਜਮੈਂਟ ਸਿਸਟਮ ਜਿਹੜਾ ਆ ਉਹ ਇਵੋਲਵ ਹੋ ਸਕਦਾ ਹੈ। ਵਾਲ ਜਿਹੜਾ ਹੋ ਕੇ ਉਹਦੇ ਨਾਲ ਫਿਰ ਕੰਸਿਸਟੈਂਸੀ ਆ ਜਾਂਦੀ ਹੈ। ਹੂੰ। ਹੁਣ ਤੇ ਇਹ ਆ ਵੀ ਜੇ ਗਰਮੀ ਪੈ ਗਈ ਹਿਸਾਬ ਨਾਲ ਹੀ, ਗ੍ਰੈਜੂਅਲ ਵਾਰਮਿੰਗ ਹੋਈ, ਹੂੰ। ਮੁੜ ਕੇ ਕੂਲ ਡਾਊਨ ਨਹੀਂ ਹੋਇਆ, ਤੇ ਬਲੂਮ ਤੁਹਾਡੀ ਸਕਸੈਸਫੁਲ ਹੋ ਜਾਣੀ ਆ, ਤੇ ਫਰੂਟ ਲੋਡ ਹੈਵੀ ਹੋ ਜਾਣਾ ਆ। ਫਿਰ ਬੂਟੇ ਨੇ ਚੂਜ਼ ਕਰਨਾ ਵੀ ਹਾਂ ਵੀ ਐਟ ਐਨੀ ਗਿਵਨ ਟਾਈਮ ਮਈ ਜੂਨ ਦੇ ਵਿੱਚ ਮੇਰੇ ਕੋਲ ਕਿੰਨੀ ਲਾਈਟ ਆ, ਕਿੰਨਾ ਕੈਨੋਪੀ ਲੀਫ ਏਰੀਆ ਆ, ਤੇ ਉਹ ਚੋਂ ਕਿੰਨੇ ਏਰੀਏ ਦੀ ਪਰਸੈਂਟੇਜ ਉੱਤੇ ਲਾਈਟ ਸਿੱਧੀ ਪੈ ਰਹੀ ਆ ਵੀ ਉਹ ਫੋਟੋਸਿੰਥੇਸਾਈਜ਼ ਕਰ ਰਿਹਾ। ਇੰਨੇ ਸੈਂਸਰ ਆ ਉਹਦੇ ਅੰਦਰ ਇੰਟਰਨਲੀ ਕੱਲਾ ਕੱਲਾ ਪੱਤਾ ਇੱਕ ਸੈਂਸਰ ਆ, ਸੈਂਸਰ ਆ। ਤੇ ਉਸ ਹਿਸਾਬ ਨਾਲ ਕਿੰਨੀ ਸ਼ੂਗਰ ਜਨਰੇਟ ਹੋ ਕੇ ਪੱਤੇ 'ਚ ਯੂਜ਼ ਹੋ ਰਹੀ ਆ, ਜਾਂ ਪਛਾਣ ਨੂੰ ਆ ਰਹੀ ਆ, ਉਹ ਹੂੰ। ਬਦਾਮਾਂ ਦੇ ਵਿੱਚ ਜਾ ਰਹੀ ਆ, ਜਾਂ ਸ਼ੈਲ ਬਣਨ 'ਚ ਜਾ ਰਹੀ ਆ, ਜਾਂ ਹੱਲ ਬਣਨ 'ਚ ਜਾ ਰਹੀ ਆ, ਜਾਂ ਕਿੰਨੀ ਜਿਹੜੀ ਆ ਉਹ ਰੂਟ ਗਰੋਥ ਵਾਸਤੇ ਜਾ ਰਹੀ ਹੈ, ਜਾਂ ਵੈਜੀਟੇਟਿਵ ਗਰੋਥ ਵਾਸਤੇ ਜਾ ਸੋ ਰਹੀ ਹੈ। ਇਹ ਡਿਸੀਜਨ ਜਿਹੜੇ ਉਹ ਇੰਟਰਨਲੀ ਬਦਾਮ ਪੂਰੇ ਸਾਲ ਦੇ ਵਿੱਚ ਇਦਾਂ ਕੋਈ ਵੀ ਟਰੀ ਜਿੱਦਾਂ ਇਹ ਡਾਇਨਾਮਿਕਸ ਚੱਲਦੀਆਂ ਰਹਿੰਦੀਆਂ ਚੱਲਦੀਆਂ ਆ। ਰਹਿੰਦੀਆਂ। ਤੁਸੀਂ ਇੱਕ ਚੀਜ਼ ਨੂੰ ਘਟਾ ਦੋਗੇ, ਦੂਜੀ ਵੱਧ ਜੂਗੀ, ਹੂੰ। ਜਾਂ ਇੱਕ ਇਹ ਚੀਜ਼ ਵਧਾ ਦੋਗੇ, ਐਜ਼ ਦੂਜੀ ਘਟ ਐਜ਼ ਜਾਊਗੀ। ਏ ਗਰੋਵਰ ਆਪਾਂ ਫਿਰ ਕੀ ਜਿਹੜਾ ਇਹ ਸਾਰੀਆਂ ਚੀਜ਼ਾਂ ਨੂੰ ਕਿੱਦਾਂ ਦੇਖਣਾ ਹੈ? ਐਜ਼ ਏ ਗਰੋਅਰ ਸਭ ਤੋਂ ਪਹਿਲਾਂ ਤੁਹਾਨੂੰ ਇਹ ਚੀਜ਼ ਸਮਝਣ ਦੀ ਲੋੜ ਆ ਕਿ ਤੁਹਾਡੀ ਸੋਇਲ ਟਾਈਪ ਕਿੱਦਾਂ ਦੀ ਆ, ਹੂੰ। ਤੁਹਾਡੀ ਵੈਰਾਈਟੀ ਕੀ ਆ, ਕਿਹੜੇ ਰੂਟ ਸਟਾਕ ਤੇ ਆ, ਠੀਕ ਹੈ। ਉਹ ਕਿੰਨੀ ਡੂੰਘੀ ਜਾਣੀ ਆ, ਕਿੰਨਾ ਉਹਦਾ ਸਪਰੈਡ ਹੋਣਾ ਆ, ਹੂੰ। ਕਦੋਂ ਉਹਨੇ ਗਰੋ ਕਰਨਾ ਆ, ਕਿੰਨੀ ਕਿਸ ਰੇਟ ਤੇ ਗਰੋ ਕਰਨਾ, ਤਾਂ ਕਿ ਉਸ ਹਿਸਾਬ ਨਾਲ ਤੁਸੀਂ ਪਾਣੀ ਤੇ ਉਹਦੀ ਨਿਊਟ੍ਰੀਐਂਟ ਮੈਨੇਜਮੈਂਟ ਜਿਹੜੀ ਆ ਉਹ ਕਰੋ। ਠੀਕ ਹੈ। ਸਾਹ ਆਉਣ ਦੀ ਵੀ ਗੱਲ ਕਰੀਏ ਵੀ ਉਹਦੀ ਕੈਨੋਪੀ ਦਾ ਆਰਕੀਟੈਕਚਰ ਕਿੱਦਾਂ ਦਾ ਬਣਦਾ ਆ, ਉਸ ਹਿਸਾਬ ਨਾਲ ਤੁਸੀਂ ਉਹਨੂੰ ਜਿਹੜੇ ਟਾਈਮ ਤੇ ਜੋ ਨਿਊਟ੍ਰੀਐਂਟ ਜਾਂ ਪ੍ਰੂਨਿੰਗ ਦੀਆਂ ਉਹਦੀਆਂ ਜੋ ਲੋੜਾਂ ਆ ਉਹ ਕਰੋ। ਤੇ ਮੈਨੇਜਮੈਂਟ ਆਪਣੀ ਇਸ ਹਿਸਾਬ ਦੀ ਰੱਖੋ ਕਿ ਤੁਹਾਡੀ ਹਰ ਸਾਲ ਕੰਸਿਸਟੈਂਟ ਪ੍ਰੋਡਕਸ਼ਨ ਵੱਲ ਫੋਕਸ ਹੋਵੇ, ਨਾ ਕਿ ਹਾਈ ਪ੍ਰੋਡਕਸ਼ਨ ਵੱਲ।
ਓਕੇ, ਕੰਸਿਸਟੈਂਟ ਦੇ ਉੱਤੇ ਆ। ਕਿਉਂਕਿ ਜੇ ਕੰਸਿਸਟੈਂਟ ਪ੍ਰੋਡਕਸ਼ਨ ਰਹਿੰਦੀ ਆ ਵੀ ਐਤਕੀ ਵੀ ਹਿਸਾਬ ਦਾ ਲੋਡ ਪਾਇਆ ਆਪਾਂ ਬੂਟੇ ਤੇ ਉਹਦੀ ਜਿਹੜੀ ਵਾਈਟੈਲਿਟੀ ਆ, ਵਿਗਰ ਆ, ਉਹ ਡਿਟੀਰੀਓਰੇਟ ਨਹੀਂ ਹੁੰਦੀ। ਉਹ ਫਿਰ ਆਪਾਂ ਇਹ ਜਿਹੜੀ ਕੰਸਿਸਟੈਂਸੀ ਆ, ਉਹ ਫਿਰ ਉਹ ਪ੍ਰੂਨਿੰਗ ਦੇ ਉੱਤੇ ਜ਼ਿਆਦਾ ਫਿਰ ਡਿਪੈਂਡ ਕਰਦੀ? ਪ੍ਰੂਨਿੰਗ, ਆਰਕੀਟੈਕਚਰ ਨਾਲ ਜਾਂ ਹੂੰ, ਈਵਨ ਪੋਲੀਨੇਸ਼ਨ ਨਾਲ ਵੀ ਜੇ ਹੂੰ, ਤੁਸੀਂ ਹੂੰ, ਫੋਰਸ ਕਰਕੇ ਵੀ ਕਿਸੇ ਤਰੀਕੇ ਐਕਸਟਰਾ ਪੋਲਨ ਰੱਖ ਕੇ ਜਾਂ ਐਕਸਟਰਾ ਹਾਈਵਸ ਰੱਖ ਕੇ ਵੈਦਰ ਕੰਡੀਸ਼ਨਸ ਵੀ ਚੰਗੀਆਂ ਹੋ ਗਈਆਂ, ਤੁਸੀਂ ਬਹੁਤ ਜ਼ਿਆਦਾ ਫਰੂਟ ਲੋਡ ਪਾ ਦਿੱਤਾ, ਹੂੰ, ਮੁੜ ਕੇ ਬੂਟੇ 'ਚ ਇੰਨੀ ਕੈਪੈਸਿਟੀ ਨਹੀਂ ਹੈਗੀ, ਇੰਨੀ ਸਮਰੱਥਾ ਹੀ ਨਹੀਂ ਹੈਗੀ ਵੀ ਉਹ ਇੰਨਾ ਸ਼ੂਗਰ ਬਣਾ ਕੇ ਸਾਰਿਆਂ ਨੂੰ ਸਸਟੇਨ ਕਰ ਸਸਟੇਨ ਸਕੇ। ਕਰ ਉਹ ਸਕੇ। ਫਿਰ ਬੂਟਾ ਕੀ ਕਰਦਾ ਹੈ ਵੀ ਜਿਹੜੀਆਂ ਅਖੀਰ ਵਾਲੀਆਂ ਬਣੀਆਂ ਸਟਰਕਚਰਸ ਹੁੰਦੀਆਂ ਨਾ, ਫਰੂਟਿੰਗ ਸਟਰਕਚਰਸ, ਹੂੰ, ਉਹਨਾਂ ਨੂੰ ਝਾੜ ਦਿੰਦਾ। ਉਹਨਾਂ ਨੂੰ ਝਾੜ ਦਿੰਦਾ। ਉਹ ਜਦੋਂ ਆਪਣੀ ਜ਼ਿਆਦਾ ਸਟ੍ਰੈਟਜੀ ਬਣੀਆਂ ਉਹ ਝੜ ਵਰਤਦਾ। ਜਾਣੀਆਂ, ਕਿਉਂਕਿ ਜਿਹੜੀ ਬੂਟੇ ਨੂੰ ਪਤਾ ਵੀ ਮੈਂ ਇਦੋਂ ਵੱਧ ਹੁਣ ਲੋਡ ਖਿੱਚ ਨਹੀਂ ਸਕਦਾ, ਉਹਨੇ ਫਿਰ ਓਨੀਆਂ ਕਿ ਛਾਨਣੀਆਂ ਉਹਨੂੰ ਲਾ ਪਤਾ ਵੀ ਮੇਰੇ ਦੇਣੀਆਂ। ਕੋਲ ਇੰਨੇ ਕੀ ਰਿਸੋਰਸ ਆ, ਵੀ ਇੰਨੇ ਕੁ ਦਾ ਹੀ ਜਿਹੜਾ ਉਹ ਸੋ ਕਰ ਸਕਦਾ। ਆਲਮੰਡਸ ਜਿਹੜੇ ਆ ਇਹ ਬਹੁਤ ਡਾਇਨਾਮਿਕ ਆ, ਇਹ ਹਰ ਈਅਰ ਡਿਫਰੈਂਟ ਹੁੰਦਾ ਆ। ਸੋ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਇਸ ਸਾਲ ਮੇਰੇ ਨਾਲ ਇਦਾਂ ਹੋਇਆ ਤੇ ਅਗਲੇ ਸਾਲ ਵੀ ਇਦਾਂ ਹੋਊਗਾ। ਐਨਵਾਇਰਨਮੈਂਟਲ ਕੰਡੀਸ਼ਨਸ ਜਿਹੜੀਆਂ ਆ ਉਹ ਟੋਟਲੀ ਡਿਫਰੈਂਟ ਹੋ ਸਕਦੀਆਂ, ਕਿਹੜੇ ਟਾਈਮ ਆਫ ਦਾ ਈਅਰ ਤੇ ਕਿੱਦਾਂ ਦਾ ਕੋਈ ਸਟ੍ਰੈਸ ਪੈ ਗਿਆ ਜਾਂ ਕਿੱਦਾਂ ਦੀਆਂ ਕੰਡੀਸ਼ਨਸ ਹੋ ਗਈਆਂ, ਕੋਈ ਟੈਂਪਰੇਚਰ ਫਲਕਚੁਏਸ਼ਨਸ ਜਿਵੇਂ ਦੀਆਂ ਹੋਣ ਲੱਗ ਗਈਆਂ, ਅਗਲਾ ਸਾਲ ਤੁਹਾਡਾ ਟੋਟਲੀ ਡਿਫਰੈਂਟ ਹੋ ਸਕਦਾ ਇਸ ਸਾਲ। ਨਹੀਂ, ਬਿਲਕੁਲ। ਸੋ ਹੋਪਫੁਲੀ ਜਿਹੜੇ ਬੂਟੇ ਦੇ ਅੰਦਰ ਦੇ ਕੰਮਕਾਜ ਨੂੰ ਲੈ ਕੇ ਕਾਫੀ ਕੁਛ ਜਿਹੜਾ ਉਹ ਸੁਣਨ ਵਾਲਿਆਂ ਨੂੰ, ਦੇਖਣ ਵਾਲਿਆਂ ਨੂੰ ਜਿਹੜਾ ਉਹ ਨਵਾਂ ਪਤਾ ਲੱਗਾ ਹੋਊਗਾ। ਉਹ ਆਪਣੀਆਂ ਤੁਸੀਂ ਗਰੋਇੰਗ ਪ੍ਰੈਕਟਿਸਿਸ ਦੇ ਵਿੱਚ, ਫਾਰਮਿੰਗ ਪ੍ਰੈਕਟਿਸਿਸ ਦੇ ਵਿੱਚ ਲੈ ਕੇ ਆਓ, ਤੇ ਓਬਵੀਅਸਲੀ ਨੌਲੇਜ ਜਿੰਨੀ ਜ਼ਿਆਦਾ ਹੋਊਗੀ ਓਨਾ ਹੀ ਜਿਹੜਾ ਆਪਾਂ ਨੂੰ ਉਸ ਦਾ ਫਾਇਦਾ ਆ ਹੁੰਦਾ, ਲੌਂਗ ਟਰਮ ਫਾਇਦਾ ਜਿਹੜਾ ਹੁੰਦਾ ਆ। ਕਿਉਂਕਿ ਇੱਦਾਂ ਦੀ ਚੀਜ਼ ਤੇ ਹੈ ਨਹੀਂ ਆ ਵੀ ਝੋਨੇ ਕਣਕਾਂ ਨੂੰ ਲਾ ਲਈ ਤੇ ਵੱਢ ਲਈ। ਇੱਕ ਜਾਂ ਵਾਰੀ ਗੁਆਂਢੀ ਵੱਲ ਵੇਖ ਕੇ ਜੋ ਕੀਤਾ, ਜੋ ਉਹਨੇ ਕਰ ਲਿਆ ਉਹ ਹਾਂ, ਮੈਂ ਕਰ ਲਿਆ। ਹਾਂ, ਇਹਦੇ ਬਾਰੇ, ਆਪਣੀ ਫਸਲ ਬਾਰੇ, ਆਪਣੀਆਂ ਵੈਰਾਈਟੀਜ਼ ਬਾਰੇ ਜਾਣਕਾਰੀ ਪੂਰੀ ਰੱਖੋ ਤਾਂ ਕਿ ਤੁਸੀਂ ਉਹਦੀ ਮੈਨੇਜਮੈਂਟ ਜਿਹੜੀ ਆ ਉਹ ਪੂਰੀ ਕਰ ਸਹੀ ਸਕੋ। ਢੰਗ ਇਹ ਉਹ ਗੱਲ ਪਰਥੀ ਵਣਜ ਹੂੰ, ਸਨੇਹੀ ਖੇਤੀ ਕਦੇ ਹੂੰ, ਨਾ ਹੁੰਦੇ ਬੱਤੀਓਂ ਤੇਤੀ। ਇਹ ਸਨੇਹੀ ਖੇਤੀ ਵਾਲਾ ਕੰਮ ਛੱਡਣਾ ਪੈਣਾ ਆ, ਹੂੰ, ਆਪ ਇਨਵੋਲਵ ਹੋਣਾ ਪੈਣਾ। ਐ ਨਹੀਂ ਵੀ ਠੇਕੇਦਾਰ ਨੂੰ ਕਹਿਤਾ ਵੀ ਤੂੰ ਪ੍ਰੂਨਿੰਗ ਕਰ ਜਾ ਤੇ ਤੂੰ ਖਾਦ ਪਾ ਜਾ ਤੇ ਤੂੰ ਹਾਰਵੈਸਟ ਕਰ ਜਾ, ਆਪ ਇਨਵੋਲਵ ਹੋਵੋ, ਫਿਰ ਤੁਹਾਨੂੰ ਖੇਤੀ ਪਤਾ ਖਸਮਾਂ ਲੱਗੇਗਾ। ਛੇਤੀ ਵੀ ਆਪ ਖਸਮ ਆਪੇ ਵਾਂਗੂ ਕਰਨਾ ਤੇ ਪੈਣਾ, ਰਹਿਣਾ ਪੈਣਾ। ਆਪੇ ਕਰਨਾ ਪੈਣਾ। ਜੀ, ਇੱਕ ਡਾਕਟਰ ਸਾਹਿਬ, ਉਹ ਤਾਂ ਚਲੋ ਬਦਾਮਾਂ ਵਾਲੀ ਗੱਲ ਤਾਂ ਕਰ ਹਟੇ, ਆਉਣ ਵਾਲੇ ਸਮੇਂ 'ਚ ਫਿਰ ਆਪਾਂ ਫਿਰ ਇਸ ਨੂੰ ਕੰਟੀਨਿਊ ਕਰਾਂਗੇ। ਕੰਟੀਨਿਊ ਜਿਹੜਾ ਕਰਾਂਗੇ। ਹੋਰ ਵੀ ਬਹੁਤ ਸਾਰੀਆਂ ਵੈਰਾਈਟੀਆਂ, ਉਹਨਾਂ ਦੇ ਬਾਰੇ ਵੀ ਆਪਾਂ ਹੋਰ ਸਾਰੀਆਂ ਕ੍ਰੌਪਸ ਜਿਹੜੀਆਂ ਉਹਨਾਂ ਦੇ ਬਾਰੇ ਵੀ ਗੱਲ ਕਰਾਂਗੇ। ਇੱਕ ਸਵਾਲ ਦਾ ਕਾਫੀ ਵਾਰੀ ਆਉਂਦਾ ਵੀ ਕਈ ਵਾਰੀ ਜਿਹੜੇ ਹੁਣ ਆਪਣੇ ਘਰਾਂ ਦੇ ਵਿੱਚ ਆਪਾਂ ਨੂੰ ਆਦਤ ਆ ਵੀ ਫਲਾਂ ਵਾਲੇ ਜਿਹੜੇ ਆਪਾਂ ਲਾਈਏ, ਪੱਕਣ ਤੋਂ ਪਹਿਲਾਂ ਝੜ ਜਾਂਦੇ। ਅਮਰੂਦ ਨੂੰ ਲੈ ਕੇ ਬਹੁਤ ਜਿਹੜਾ ਇਹ ਸਵਾਲ ਆ ਰਿਹਾ ਆ, ਉਹਦਾ ਕੀ ਕਾਰਨ ਹੋ ਸਕਦੇ ਆ? ਇਹ ਸਵਾਲ, ਇਹ ਜਿਹੜਾ ਸਿਚੁਏਸ਼ਨ ਹੈ ਕਿਸੇ ਵੀ ਬੂਟੇ 'ਚ ਆ ਸਕਦੀ ਆ। ਠੀਕ ਹੈ। ਸੋ ਕੁਛ ਇੱਕ ਰੀਜ਼ਨਸ ਹੋ ਸਕਦੇ ਇਹਦੇ ਕਰਕੇ। ਹੂੰ, ਬਈ ਇੱਕ ਤੇ ਡਿਪੈਂਡ ਕਰਦਾ ਵੀ ਫਰੂਟ ਦੇ ਉੱਤੇ ਲੋਡ ਕਿੰਨਾ ਆ, ਹੂੰ, ਤੇ ਹੂੰ, ਫਰੂਟ ਦੀ ਬੂਟੇ ਦੇ ਉੱਤੇ ਲੋਡ, ਫਰੂਟ ਦਾ ਲੋਡ ਕਿੰਨਾ ਆ ਤੇ ਬੂਟੇ ਦੀ ਏਜ ਕਿੰਨੀ ਆ। ਓਕੇ, ਜੇ ਯੰਗ ਬੂਟਾ ਆ ਤੇ ਉਹਦੇ ਉੱਤੇ ਬਹੁਤ ਜ਼ਿਆਦਾ ਫਰੂਟ ਲੋਡ ਲੱਗ ਗਿਆ ਹੂੰ, ਤੇ ਬੂਟੇ ਨੇ ਉਹ ਸਸਟੇਨ ਨਹੀਂ ਕਰਨਾ। ਉਹਨੇ ਉਹ ਜਿੱਦਾਂ ਮੈਂ ਅੱਗੇ ਦੱਸਿਆ ਹੈਗਾ, ਸ਼ੂਗਰ ਡਾਇਨਾਮਿਕਸ ਇੰਬੈਲੈਂਸ ਹੋਣ ਕਰਕੇ ਉਹਨੇ ਛੋਟੇ ਫਲ ਜਿਹੜੇ ਆ ਉਹ ਝਾੜ ਦੇਣੇ ਆ। ਪਹਿਲਾਂ ਝਾੜ ਦੇ ਜਾਂਦੇ। ਦੂਜਾ, ਜਦੋਂ ਵੀ ਕੋਈ ਸਟ੍ਰੈਸ ਪੈਂਦਾ ਆ, ਹੂੰ, ਖਾਸ ਕਰਕੇ ਪਾਣੀ ਦਾ, ਹੂੰ, ਤੇ ਘਰੇਲੂ ਬਗੀਚੀ 'ਚ ਪਾਣੀ ਦੀ ਕੰਸਿਸਟੈਂਸੀ ਜਿਹੜੀ ਉਹ ਬਹੁਤ ਜ਼ਰੂਰੀ ਆ। ਵੀ ਹੂੰ, ਐ ਨਹੀਂ ਵੀ ਤੁਸੀਂ ਅੱਜ 2 ਬਾਲਟੀਆਂ ਪਾਤੀਆਂ, ਮੁੜ ਕੇ ਹਫ਼ਤਾ ਪਾਣੀ ਪਾਇਆ ਹੀ ਨਹੀਂ। ਹੂੰ, ਉਹਨੂੰ ਕੰਸਿਸਟੈਂਟਲੀ, ਜੇ ਅਮਰੂਦ ਆ ਖਾਸ ਕਰਕੇ ਗਰਮੀਆਂ ਦੇ ਵਿੱਚ ਫ੍ਰੀ ਵਾਟਰਿੰਗ ਨੂੰ ਬਹੁਤ ਰਿਸਪੌਂਡ ਕਰਦਾ ਆ। ਓਕੇ, ਭਾਵੇਂ ਦਿਹਾੜੀ 'ਚ ਉਹਨੂੰ 2 ਵਾਰੀ ਅੱਧੀ-ਅੱਧੀ ਬਾਲਟੀ ਪਾ ਦਿਓ, ਓਕੇ, ਪਰ ਪਾਓ ਕੰਸਿਸਟੈਂਟਲੀ, ਵੀ ਜੋ ਵੀ ਹੈ ਉਹਨੂੰ ਕੰਸਿਸਟੈਂਟ ਰੋਜ਼ ਰੱਖੋ, ਉੱਦਾਂ ਹੀ ਪਾਓ ਫਿਰ। ਰੋਜ਼ ਹੀ ਓਨਾ ਪਾਓ। ਤੇ ਠੀਕ ਫਿਰ ਹੈ। ਜਦੋਂ ਬੂਟਾ ਗਰੋ ਕਰ ਗਿਆ, ਫਿਰ ਜੇ ਬਹੁਤ ਜ਼ਿਆਦਾ ਫਰੂਟ ਲੱਗਾ ਆ ਤੇ ਫਿਰ ਜੇ ਥੋੜਾ ਬਹੁਤਾ ਝੜ ਜਾਂਦਾ ਆ, ਹੂੰ, ਫਿਰ ਉਹਦੇ ਬਾਰੇ ਕੋਈ ਬਹੁਤਾ ਵਰੀ ਕਰਨ ਦੀ ਲੋੜ ਨਹੀਂ। ਤੁਸੀਂ ਉਹ 'ਚ ਕੁਛ ਨਹੀਂ ਕਰ ਸਕਦੇ। ਬੂਟੇ ਨੇ ਡਿਸੀਜਨ ਲੈਣਾ ਵੀ ਮੈਂ ਕਿੰਨੇ ਕੁ ਬੂਟੇ ਗਾਂਹ ਪਾਲਣੇ ਆ, ਕਿੰਨੇ ਕੁ ਠੀਕ ਫਰੂਟ ਹੈ। ਪਾਲਣੇ ਆ। ਵੀ ਉਹਨੂੰ ਪਰ ਜੇ ਠੀਕ ਸਟ੍ਰੈਸ ਕਰਨਾ। ਕਰਕੇ ਹੋ ਰਿਹਾ ਆ, ਫਿਰ ਉਹ ਹੂੰ, ਸਟ੍ਰੈਸ ਹਟਾਉਣਾ ਪੈਣਾ, ਉਹ ਤੁਹਾਡਾ ਕੰਮ ਆ। ਵੀ ਉਹ ਸਟ੍ਰੈਸ ਕਿਹੜਾ ਹੈ ਉਹ ਆਪ ਉਹ ਪਤਾ ਮੇਨਲੀ ਸਭ ਤੋਂ ਪਹਿਲਾਂ ਪਾਣੀ ਪਾਣੀ ਹੁੰਦਾ, ਦਾ ਹੀ ਹੁੰਦਾ। ਪਾਣੀ ਦਾ ਹੀ ਹੁੰਦਾ। ਕਈ ਵਾਰੀ ਏਦਾਂ ਹੁੰਦਾ ਵੀ ਗਰਮੀ ਬਹੁਤ ਜ਼ਿਆਦਾ ਪੈਂਦੀ ਆ, ਹਾਂਜੀ। ਪਰ ਉਦੋਂ ਵੀ ਜੇ ਪਾਣੀ ਬੂਟੇ ਕੋਲ ਇਨਫ ਹੈਗਾ ਆ ਤੇ ਉਹ ਬੂਟਾ ਆਪਣੇ ਆਪ ਨੂੰ, ਜਿੱਦਾਂ ਕੂਲਰ ਆ, ਹੂੰ, ਪਾਣੀ ਉਡਾ ਕੇ ਠੰਡਾ ਕਰ ਲੈਂਦਾ। ਪਰ ਹੂੰ, ਜਦੋਂ ਬੂਟੇ ਦੀਆਂ ਜੜ੍ਹਾਂ 'ਚ ਮਿੱਟੀ ਖੁਸ਼ਕ ਹੋ ਗਈ, ਪਾਣੀ ਮੁੱਕ ਗਿਆ, ਫਿਰ ਉਹ ਉਸ ਉਡਾਊਗੀ। ਹਾਈ ਟੈਂਪਰੇਚਰ ਦਾ ਨੈਗੇਟਿਵ ਇਫੈਕਟ ਦੇਣਾ ਸ਼ੁਰੂ ਹੋ ਠੀਕ ਜਾਂਦਾ। ਹੈ। ਸੋ ਕਿਹੜਾ ਬੈਸਟ ਟਾਈਮ ਆ? ਸਵੇਰੇ ਪਾਣੀ ਕਰਨਾ ਚਾਹੀਦਾ ਹੈ? ਬਹੁਤ ਵਾਰੀ ਆਪਾਂ ਰਾਤ ਨੂੰ ਵੀ ਲਾ ਲੈਂਦੇ ਆ, ਕਿ ਇਟ ਡਜ਼ਨਟ ਮੈਟਰ? ਦੇਖੋ, ਜੇ ਸਵੇਰ ਦੇ ਟਾਈਮ ਤੇ ਤੁਸੀਂ ਪਾਣੀ ਪਾਇਆ ਬੂਟੇ ਨੂੰ ਤੇ ਜ਼ਮੀਨ ਸਾਰਾ ਦਿਨ ਸਿੱਲੀ ਰਹਿਣੀ, ਮੋਇਸਟ ਰਹਿਣੀ ਆ। ਹੂੰ, ਸੋ ਦਿਨੇ ਉਹਨੇ ਪਾਣੀ ਜ਼ਿਆਦਾ ਉਡਾਉਣਾ ਆ। ਹੂੰ, ਸੋ ਜੇ ਤੁਸੀਂ ਸ਼ਾਮ ਨੂੰ ਲਾਇਆ, ਚਲੋ ਠੀਕ ਆ, ਸੋਇਲ ਸੈਚੂਰੇਟ ਹੋਈ ਆ ਤੇ ਸਵੇਰ ਤੱਕ ਥੋੜਾ ਬਹੁਤਾ ਪਾਣੀ ਲੀਚ ਕਰੂਗਾ, ਹੂੰ, ਥੱਲੇ ਜਾਊਗਾ। ਹੂੰ, ਤੇ ਪਰ ਜੇ ਤੁਸੀਂ ਸਵੇਰੇ ਪਾਣੀ ਪਾਉਂਦੇ ਜੇ, ਅਰਲੀ ਮਾਰਨਿੰਗ ਪਾ ਦਿੰਦੇ ਜੇ, ਤੇ ਫਿਰ ਘੱਟੋ ਘੱਟ ਜ਼ਿਆਦਾ ਹੀਟ ਦੇ ਟਾਈਮ ਦੇ ਉੱਤੇ ਉਹਦੇ ਕੋਲ ਇਨਫ ਪਾਣੀ ਹੋਊਗਾ।
ਸੋ ਇਹ ਸੋ ਆਪਣੇ ਸਪ੍ਰਿੰਕਲਰ ਆ ਜਿਹੜੇ ਤੁਸੀਂ ਇਸ ਹਿਸਾਬ ਨਾਲ ਐਡਜਸਟ ਕਰੋ ਵੀ ਜਿੱਦਣ ਤੁਹਾਡੀ ਪਾਣੀ ਦੀ ਵਾਰੀ ਹੈ ਸ਼ਾਮ ਦੇ ਨਾ ਲਾਓ, ਅਰਲੀ ਸਵੇਰੇ ਮਾਰਨਿੰਗ ਮਨੇਰ ਦੇ ਲਾਓ ਤੇ 2 ਵਾਰੀ ਮਨੇਰੇ ਚਲਾ ਲਓ, 1 ਵਾਰੀ ਸ਼ਾਮ ਨੂੰ ਚਲਾ ਲਓ ਤਾਂ ਠੀਕ ਕਿ ਹੈ। ਉਸ ਵੰਡ ਵਰਤ ਕੇ ਪਾਣੀ ਪੈ ਜੇ ਹੂੰ। ਤੇ ਜਦੋਂ ਨਾਗਾ ਆ ਅਗਲੇ ਦਿਨ ਦਾ ਉਦੋਂ ਵੀ ਹੂੰ। ਬਹੁਤੇ ਬੂਟੇ ਚਲੋ ਨੂੰ ਘਰਾਂ ਦੇ ਔੜ ਵਿੱਚ ਨਾ ਤਾਂ ਨਹੀਂ ਇਹ ਲੱਗੇ। ਦਿੱਕਤ ਹੁੰਦੀ ਹੈ ਤੇ ਜਦੋਂ ਆਪਾਂ ਮਰਜ਼ੀ ਜਿਹੜਾ ਨਹੀਂ ਉਹ ਤੇ ਆਪ ਪਾਉਣ ਦੀ ਗੱਲ ਹੈ ਨਾ, ਹਾਂ। ਪਰ ਜੇ ਤੁਸੀਂ ਆਟੋਮੇਟ ਕੀਤਾ ਹੋਇਆ ਆ ਜੇ ਹੂੰ। ਸਪ੍ਰਿੰਕਲਰਸ ਤੇ ਜਾਂ ਤੁਸੀਂ ਡ੍ਰਿਪ ਲਾਈਨ ਉਸ ਹਿਸਾਬ ਦੀ ਵਿਛਾਈ ਹਾਂਜੀ ਆ ਤੇ ਉਹਦਾ ਟਾਈਮ ਤੁਸੀਂ ਟਾਈਮ ਉਸ ਹਿਸਾਬ ਨਾਲ ਐਡਜਸਟ ਕਰ ਸਕਦੇ ਜੀ। ਬਿਲਕੁਲ ਚਲੋ ਥੈਂਕ ਯੂ ਡਾਕਟਰ ਸਾਹਿਬ, ਬੜੀ ਮਿਹਰਬਾਨੀ। ਮਿਲਦੇ ਹਾਂ ਫਿਰ ਆਪਾਂ ਅਗਲੀ ਵਾਰ। ਹੋਪਫੁਲੀ ਇਹ ਰੋਚਕ ਗੱਲਾਂ ਦੇ ਨਾਲ ਤੁਸੀਂ ਵੀ ਇੰਜੋਏ ਕੀਤਾ ਹੋਊਗਾ, ਅਸੀਂ ਤਾਂ ਬਹੁਤ ਕੁਛ ਸਿੱਖਿਆ ਅੱਜ ਤੇ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਮਿਹਰਬਾਨੀ। ਓਕੇ, ਸਤਿ ਸਾਰਿਆਂ ਸ਼੍ਰੀ ਦਾ ਅਕਾਲ। ਧੰਨਵਾਦ। ਸਤਿ ਸਤਿ ਸ਼੍ਰੀ ਸ਼੍ਰੀ ਅਕਾਲ। ਅਕਾਲ। ਸੋ ਸਰੋਤਿਓ, ਅੱਜ ਦੇ ਪ੍ਰੋਗਰਾਮ ਦੀ ਗੱਲਬਾਤ ਇੱਥੇ ਹੀ ਜਿਹੜੀ ਸਮਾਪਤ